ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਟਰੱਕਿੰਗ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਜਾਣਕਾਰੀਆਂ ਨੂੰ ਲੈ ਕੇ ਸਾਂਝੀਆਂ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, YouTube ਦੇ ਰਾਹੀਂ ਸੁਣ ਰਹੇ ਹੋ, ਦੇਖ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦਾ ਲਾਸਟ ਡੇ ਆ, ਅਕਤੂਬਰ ਦੀ 31 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਟਰੱਕਿੰਗ ਇੰਡਸਟਰੀ ਬਾਬਤ ਕੁਝ ਅਹਿਮ ਅਪਡੇਟਸ ਆਪਣੇ ਨਾਲ ਸਾਂਝੀਆਂ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਢਿੱਲੋਂ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਸੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ, ਅਮਰਜੀਤ ਸਿੰਘ ਦੁਸਾਂਝ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਗਰੇਵਾਲ ਟਰੈਵਲ ਵਾਲੇ ਯੂਬਾ ਸਿਟੀ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟਰ ਲੀਫ ਵਾਲੇ ਨਿਰਮਲ ਮਾਨ। ਇਹਨਾਂ ਤੋਂ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਤੇ ਕਰਜ਼ਾ ਚੜ ਗਿਆ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਕਾਲ ਕਰੋ 1-888-888-9914 ਤੇ ਹਰਨੇਕ ਸਿੰਘ ਪਾਵਲਾ, ਵਾਸ਼ਿੰਗਟਨ ਰੈਂਟਨ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200 ਜੀ। ਜੀ ਬਿਲਕੁਲ। ਅੱਜ ਦਾ ਸਾਡਾ ਜਿਹੜਾ ਸਪੈਸ਼ਲ ਪ੍ਰੋਗਰਾਮ ਆ ਉਹ ਟਰੱਕਿੰਗ ਨੂੰ ਲੈ ਕੇ ਹੁੰਦਾ ਹੈ ਤੇ ਉਸ ਤੋਂ ਪਹਿਲਾਂ ਇੱਕ ਦੋ ਖਬਰਾਂ ਜਿਹੜੀਆਂ ਆ ਦੁਨੀਆ ਵਿੱਚ ਕੀ ਵਾਪਰਿਆ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਈਏ। ਸਪੇਨ ਦੇ ਵਿੱਚ ਬਹੁਤ ਹੀ ਖਤਰਨਾਕ ਜੋ ਫਲੱਡ ਆਏ ਆ, ਜਿਨ੍ਹਾਂ ਨਾਲ ਹੁਣ ਤੱਕ 155 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਕਹਿੰਦੇ ਵੀ ਇੱਕ ਪੂਰੇ ਸਾਲ ਦਾ ਜਿਹੜਾ ਮੀਂਹ ਆ ਉਹ ਸਿਰਫ 8 ਘੰਟਿਆਂ ਦੇ ਵਿੱਚ ਹੀ ਜੋ ਵੈਲੈਂਸੀਆ ਸ਼ਹਿਰ ਹੈਗਾ ਸਪੇਨ ਦਾ, ਉੱਥੇ ਪੈ ਗਿਆ, ਜਿਹਦੇ ਨਾਲ ਲਗਭਗ ਸਾਰੇ ਦਾ ਸਾਰਾ ਜਿਹੜਾ ਸ਼ਹਿਰ ਆ ਉਹ ਪਾਣੀ ਦੇ ਵਿੱਚ ਡੁੱਬ ਗਿਆ। ਕਈ ਜਗ੍ਹਾ ਦੇ ਉੱਤੇ ਤੇ 8-8 ਫੁੱਟ ਤੱਕ ਜਿਹੜਾ ਪਾਣੀ ਆ ਉਹ ਘਰਾਂ ਦੇ ਵਿੱਚ ਹੈਗਾ ਇਸ ਟਾਈਮ। ਉੱਥੇ ਦੇ ਜਿਹੜੇ ਟਰਾਂਸਪੋਰਟ ਮਿਨਿਸਟਰ ਓਸਕਾਰ ਪੁਏਂਟੇ ਆ, ਉਹਨਾਂ ਨੇ ਇਹ ਕਿਹਾ ਵੀ ਹਜੇ ਵੀ ਬਹੁਤ ਸਾਰੇ ਲੋਕ ਜਿਨ੍ਹਾਂ ਦੀਆਂ ਬੋਡੀਜ਼ ਘਰਾਂ ਦੇ ਵਿੱਚ, ਕਾਰਾਂ ਦੇ ਵਿੱਚ ਹੈਗੀਆਂ ਆ। ਹੁਣ ਤੱਕ 155 ਲੋਕਾਂ ਦੀਆਂ ਮੌਤਾਂ ਜਿਹੜੀਆਂ ਆ ਕਨਫਰਮ ਹੋ ਚੁੱਕੀਆਂ ਹੈਗੀਆਂ। ਇਸੇ ਤਰ੍ਹਾਂ ਦੂਸਰੀ ਜਿਹੜੀ ਅੱਜ ਦੀ ਇੱਕ ਮੇਨ ਖਬਰ ਹੈਗੀ ਆ, ਨਾਰਥ ਕੋਰੀਆ ਵਾਲੇ ਕਹਿੰਦੇ ਆ ਵੀ ਅਸੀਂ ਹੁਣ ਇੱਕ ਜਿਹੜਾ ਮਿਜ਼ਾਈਲ ਟੈਸਟ ਕੀਤਾ ਹੈ ਰੀਸੈਂਟਲੀ, ਜਿਹੜਾ ਕਿ ਅਮਰੀਕਾ ਨੂੰ ਹਿੱਟ ਕਰ ਸਕਦਾ ਹੈਗਾ। ਸੋ ਨਾਰਥ ਕੋਰੀਆ ਪੰਗੇ ਲੈਣੋਂ ਹਟਦਾ ਨਹੀਂ ਹੈ। ਹੁਣ ਦੇਖਦੇ ਅਗਲੀ ਇਲੈਕਸ਼ਨ ਦੇ ਵਿੱਚ ਕਿਹੜਾ ਪ੍ਰੈਜ਼ੀਡੈਂਟ ਆਉਂਦਾ ਹੈਗਾ, ਪਰ ਜਿਸ ਹਿਸਾਬ ਦੇ ਨਾਲ ਨਾਰਥ ਕੋਰੀਆ ਨੇ ਰਸ਼ੀਆ ਦੇ ਵਿੱਚ 10,000 ਤੋਂ ਵੱਧ ਆਪਣੇ ਜਿਹੜੇ ਟਰੂਪਸ ਭੇਜੇ ਹੈਗੇ ਆ ਯੂਕਰੇਨ ਦੇ ਅਗੇਂਸਟ, ਤੇ ਉਧਰੋਂ ਹੁਣ ਅਮਰੀਕਾ ਨੂੰ ਕਹਿੰਦਾ ਵੀ ਮੇਰੀ ਮਿਜ਼ਾਈਲ ਜਿਹੜੀ ਆ ਉਹ ਹਿੱਟ ਕਰੂਗੀ। ਸੋ ਆਉਣ ਵਾਲੇ ਜਿਹੜੇ ਸਾਲ ਆ ਦੁਨੀਆ ਦੇ ਵਿੱਚ ਇਜ਼ਰਾਈਲ, ਗਾਜ਼ਾ, ਲੈਬਨਾਨ, ਯੂਕਰੇਨ ਤੇ ਰਸ਼ੀਆ ਤੇ ਇਹ ਨਾਰਥ ਕੋਰੀਆ ਵੀ ਜਿਹੜਾ ਆ ਉਧਰ ਕਾਫੀ ਵੱਡੀ ਹਿਲਜੁਲ ਹੋ ਸਕਦੀ ਹੈਗੀ ਆ ਜੀ। ਤੇ ਰਮਨ ਜੀ, ਹੁਣ ਆਪਾਂ ਆਨੇ ਆ ਟਰੱਕਿੰਗ ਵੱਲ। ਟਰੱਕਿੰਗ ਦੀ ਸਭ ਤੋਂ ਪਹਿਲਾਂ ਜਿਹੜੀ ਕੀ ਕੁਝ ਆਪਾਂ ਉਹ ਤੋਂ ਬਾਅਦ ਫਿਰ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਟਰੱਕ ਦੀ ਜਿਹੜੀ ਰਾਈਡ ਆ ਉਹ ਡਿਸਕਸ ਕਰਾਂਗੇ, ਪਰ ਪਹਿਲਾਂ ਕੀ ਕੁਝ ਵਾਪਰਿਆ ਹੈਗਾ ਟਰੱਕਿੰਗ ਦੇ ਵਿੱਚ, ਕੁਛ ਮਾੜਾ ਮੋਟਾ, ਕਿਉਂਕਿ ਛੁੱਟੀਆਂ ਦਾ ਸੀਜ਼ਨ ਆ, ਕੁਛ ਟਰੱਕਿੰਗ 'ਚ ਅਪ ਹੋਇਆ ਜਾਂ ਨਹੀਂ? ਟਰੱਕਿੰਗ ਦੇ ਵਿੱਚ ਜਿਹੜਾ ਹੌਲੀਡੇ ਸੀਜ਼ਨ ਹੁੰਦਾ ਉਹਨੂੰ ਦੇਖਦੇ ਹੋਏ ਉਹਦੇ 'ਚ ਜੋ ਸ਼ਿਫਟ ਹੋਏ ਆ, ਇਹ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਕਿ ਜਿਹੜਾ 2025 ਹੈ ਇਹ ਮੋਡਰੇਟ ਗਰੋਥ ਰਹੂਗੀ ਟਰੱਕਿੰਗ ਦੇ ਵਿੱਚ। ਇਹ ਕੋਈ ਐਕਸਟੈਂਸਿਵ ਗਰੋਥ ਦੇ ਬਾਰੇ 'ਚ ਗੱਲ ਹੀ ਕੀਤੀ ਹੈ ਕਿ ਮੋਡਰੇਟ ਗਰੋਥ ਦੇ ਬਾਰੇ 'ਚ ਗੱਲ ਕੀਤੀ ਜਾ ਰਹੀ ਹੈ। ਸੋ ਓਵਰਆਲ ਜਿਹੜਾ ਇਸ ਵੇਲੇ ਸੀਜ਼ਨ ਹੈਗਾ ਉਹ ਜਿਹੜਾ ਕਿ ਹੌਲੀਡੇ ਸੀਜ਼ਨ ਹੁੰਦਾ ਹੈ, ਕਿਉਂਕਿ ਅੱਜ ਹੈਲੋਵੀਨ ਹੈਗਾ ਆ ਔਰ ਹੌਲੀਡੇ ਸੀਜ਼ਨ ਬੜੀ ਮੱਚ ਪੂਰੇ ਜ਼ੋਰਾਂ ਸ਼ੋਰਾਂ ਤੇ ਆ। ਸੋ ਜਿਹੜੀ
ਹੌਲੀਡੇ ਸੀਜ਼ਨ ਦੀ ਸ਼ਿਪਿੰਗ ਹੁੰਦੀ ਆ ਆਲਮੋਸਟ ਲਾਈਕ ਮਹੀਨਾ 2 ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦੀ ਆ। ਸੋ ਉਹ ਆਲਮੋਸਟ ਖਾਤਮੇ ਦੇ ਲਾਗੇ ਹੈਗੀ ਆ ਵੀ ਉਹਦੇ ਵਿੱਚ ਇੰਨਾ ਜਿਹੜਾ ਹੁਣ ਤਾਂ ਸਿਰਫ ਪ੍ਰੋਡਿਊਸ ਵਾਲਾ ਕੰਮ ਹੈਗਾ, ਜਿਹੜਾ ਕਿ ਹੌਲੀਡੇ ਸੀਜ਼ਨ ਜਿਹੜਾ ਫੂਡ ਵਗੈਰਾ ਹੈਗਾ ਉਹਦਾ ਕੰਮ ਹੁੰਦਾ ਆ ਉਹ ਰਹਿ ਜਾਂਦਾ ਆ। ਜਿਹੜਾ ਡਰਾਈ ਦਾ ਕੰਮ ਹੁੰਦਾ ਆ ਉਹ pretty much ਫਿਨਿਸ਼ ਹੋ ਜਾਂਦਾ। ਸੋ ਇਹ pretty much ਉਹੋ ਹੀ ਸੇਮ ਹਾਲਾਤ ਹੈਗੇ ਆ, ਕੋਈ ਖਾਸ ਫਰਕ ਨਹੀਂ ਹੈਗਾ। ਪਰ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਇਸ ਵੇਲੇ ਕਾਫੀ ਧਿਆਨ ਦੇਣ ਯੋਗ ਹੈਗੀਆਂ, ਜਿਹੜੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਚੱਲ ਰਹੀਆਂ ਹੈਗੀਆਂ। ਜਿਹੜੇ FMCSA ਦੇ ਡੈਪੂਟੀ ਐਡਮਿਨਿਸਟ੍ਰੇਟਰ ਰਹੇ ਹੈਗੇ ਆ ਆਪਣੇ ਅਰਲ ਐਡਮਸ ਜਿਹੜੇ ਆ, ਉਹਨਾਂ ਦੇ ਵੱਲੋਂ ਗੱਲਾਂ ਕੀਤੀਆਂ ਜਾ ਰਹੀਆਂ ਹੁਣ ਕਿ ਜਿਹੜੀਆਂ ਕੁਛ ਇੱਕ ਚੀਜ਼ਾਂ ਹੈਗੀਆਂ, ਜਿਹੜੀਆਂ ਸਪੀਡ ਲਿਮਿਟਰਸ ਹੋ ਗਿਆ ਜਾਂ ਆਟੋਨਮਸ ਡਰਾਈਵਿੰਗ ਤੇ ਰੂਲਸ ਹੋ ਗਏ, ਇਹ 2-3 ਰੂਲਸ ਜਿਹੜੇ ਆ ਉਹਨਾਂ ਨੇ 2025 ਦੇ ਵਿੱਚ ਕਾਫੀ ਇਹਨਾਂ ਦੇ ਉੱਤੇ ਜਿਹੜਾ ਜ਼ੋਰ ਦੇਣਾ ਹੈਗਾ। ਸੋ ਖਾਸ ਕਰਕੇ ਜਿਹੜੇ ਲਾਅ ਸਪੀਡ ਲਿਮਿਟਰਸ ਦੇ ਹੈਗਾ, ਸਪੀਡ ਲਿਮਿਟਰਸ ਦਾ ਲਾਅ ਕਾਫੀ ਨਜ਼ਦੀਕੀ ਨਾਲ ਦੇਖਿਆ ਜਾ ਰਿਹਾ ਔਰ ਕਾਫੀ ਹੱਦ ਤੱਕ ਇਹਨੂੰ ਆਪੋਜੀਸ਼ਨ ਮਿਲ ਰਹੀ ਹੈਗੀ ਆ। ਜੇ ਦੇਖਿਆ ਜਾਵੇ ਤਾਂ ਸਪੀਡ ਲਿਮਿਟਰ ਦਾ ਜਿਹੜਾ ਕੰਮ ਹੈਗਾ ਆ, ਵੱਡੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਸਪੀਡ ਲਿਮਿਟਰ ਹਮੇਸ਼ਾ ਲਾ ਕੇ ਰੱਖਦੀਆਂ ਹੈਗੀਆਂ। ਸੋ ਇਹਦੇ ਵਿੱਚ ਇੱਕ ਚੀਜ਼ ਇੱਦਾਂ ਸੀ ਕਿ ਆਪਣੇ ਵੀ ਕਈ ਵਾਰੀ ਦੇਖਿਆ ਜਾਂਦਾ ਕਿ ਸਪੀਡ ਦੇ ਉੱਤੇ ਬਹੁਤ ਧਿਆਨ ਦਿੱਤਾ ਜਾਂਦਾ ਔਰ ਸਪੀਡ ਦੇ ਜਿਹੜੇ ਐਕਸੀਡੈਂਟਸ ਹੈਗੇ ਆ ਉਹ ਕਾਫੀ ਭਿਆਨਕ ਹੁੰਦੇ ਆ। ਸੋ ਇਹਨੂੰ ਲੈ ਕੇ ਗਵਰਨਮੈਂਟ ਜਿਹੜੀ ਕਹਿ ਰਹੀ ਆ ਕਿ ਜਿਹੜੇ ਐਕਸੀਡੈਂਟ ਘਟਾਉਣ ਦਾ ਜਿਹੜਾ ਕੰਮ ਹੈਗਾ ਉਹ ਸਪੀਡ ਲਿਮਿਟਰਸ ਕਰਨਗੇ, ਪਰ ਜਿਹੜੇ ਇਹਦੇ ਆਪੋਜੀਸ਼ਨ 'ਚ ਹੈਗੇ ਆ ਉਹ ਡੈਫੀਨੇਟਲੀ ਕਹਿ ਰਹੇ ਹੈਗੇ ਆ ਕਿ ਇਹਦੇ ਉੱਤੇ ਸਪੀਡ ਜਿਹੜੀ ਆ ਡਿਫਰੈਂਸ ਕਾਫੀ ਹੋ ਜਾਂਦਾ ਕਾਰਾਂ ਦੇ ਟਰੱਕਾਂ ਦੇ ਵਿੱਚ, ਜਿਹਦੇ ਕਰਕੇ ਜਿਹੜੇ ਐਕਸੀਡੈਂਟ ਹੁੰਦੇ ਆ। ਸੋ ਓਵਰਆਲ ਜੇ ਗੱਲ ਕਰੀਏ ਤੇ ਜਿਹੜੀ ਸਪੀਡ ਹੈਗੀ ਆ ਡੈਫੀਨੇਟਲੀ ਇਹ ਆਪਾਂ ਸਾਰਿਆਂ ਨੂੰ ਪਤਾ ਹੈਗਾ ਸਪੀਡ ਕਿਲਸ, ਪਰ ਇੱਕ ਪ੍ਰੋਫੈਸ਼ਨਲ ਡਰਾਈਵਰ ਨੂੰ ਪ੍ਰੋਫੈਸ਼ਨਲ ਇਸੇ ਕਰਕੇ ਮੰਨਿਆ ਜਾਂਦਾ ਕਿ ਉਹਨੂੰ ਸਮਝਦਾਰੀ ਤੇ ਸਮਝ ਦੇ ਨਾਲ ਜਿਹੜਾ ਟਰੱਕ ਆ ਉਹ ਚਲਾਉਣਾ ਚਾਹੀਦਾ ਆ। ਉਹਨੂੰ ਇਹ ਨਹੀਂ ਹੋਣਾ ਚਾਹੀਦਾ ਕਿ ਇਹ ਸਪੀਡ ਜਿਹੜੀ ਆ ਇਹ ਮੇਰੇ ਬੈਨੀਫਿਟ 'ਚ ਹੈਗੀ ਆ। ਸੋ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਇਹਦੇ ਹੱਕ 'ਚ ਹੈਗੀਆਂ, ਕਈ ਚੀਜ਼ਾਂ ਇਹਦੇ ਵਿਰੁੱਧ ਹੈਗੀਆਂ। ਜਿਹੜਾ ਆਟੋਨਮਸ ਦਾ ਰੂਲ ਆ ਉਹ ਵੀ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਨੈਕਸਟ ਈਅਰ ਤੋਂ ਆਟੋਨਮਸ ਦਾ ਰੂਲ ਜਿਹੜਾ ਆ ਉਹਦੇ ਤੇ ਵੀ ਧਿਆਨ ਦਿੱਤਾ ਜਾਊਗਾ। ਉਹਦੇ ਵੱਲ ਵੀ ਜਿਹੜੀ ਆ ਕਾਫੀ ਜ਼ੋਰ ਸ਼ੋਰ ਨਾਲ ਕੰਮ ਚੱਲ ਰਿਹਾ। ਤੇ ਇੱਕ ADS ਜਿਹੜੇ ਗਾਰਡਸ ਹੈਗੇ ਆ, ਗਾਰਡ ਰੇਲਸ ਜਿਹੜੀਆਂ ਟ੍ਰੇਲਰਸ ਦੀਆਂ ਹੈਗੀਆਂ, ਉਹਨਾਂ ਦੇ ਉੱਤੇ ਕਾਫੀ ਜ਼ੋਰ ਦਿੱਤਾ ਜਾਊਗਾ। ਇਹ 3 ਰੂਲ ਜਿਹੜੇ ਆ ਇਹ ਕਾਫੀ ਲਾਈਟ ਦੇ ਵਿੱਚ ਰਹਿਣਗੇ ਨੈਕਸਟ ਈਅਰ। ਜੀ ਸੋ ਬਿਲਕੁਲ ਸੇਫਟੀ ਰਿਸਕ ਤੇ ਜਿਹੜਾ ਫਰਾਡ ਵਾਲਾ, ਕਿਉਂਕਿ ਛੁੱਟੀਆਂ ਦਾ ਸੀਜ਼ਨ ਆ, ਕਹਿੰਦੇ ਵੀ ਜਿਹੜਾ ਵੈਦਰ ਹੁੰਦਾ ਆ ਬਹੁਤ ਚੇਂਜ ਹੁੰਦਾ ਆ, ਕਈ ਜਗ੍ਹਾ ਤੇ ਸਨੋ ਵੀ ਪੈਂਦੀ ਹੈਗੀ ਆ। ਤੇ ਪਹਿਲੇ ਨੰਬਰ ਤੇ ਕ੍ਰਿਸਮਸ ਦੇ ਦੌਰਾਨ ਸਪੀਡਿੰਗ 10% ਲੋਕ ਇਨਕਰੀਜ਼ ਕਰਦੇ ਆ, ਜਿਹਦੇ ਨਾਲ 32% ਐਕਸੀਡੈਂਟਸ ਦੇ ਵਿੱਚ ਵਾਧਾ ਹੁੰਦਾ, ਕਿਉਂਕਿ ਲੋਕਾਂ ਨੇ ਬੜੇ ਜਲਦੀ ਜਿਹੜੇ ਆ ਛੁੱਟੀਆਂ ਕਰਕੇ ਜਿਹੜਾ ਆਪਣਾ ਸਮਾਨ ਆ ਉਹ ਡਰਾਈਵਰ ਕਰਨਾ ਹੁੰਦਾ। ਸੋ ਇਹ ਇੱਕ ਬਹੁਤ ਇੰਪੋਰਟੈਂਟ ਜਿਹੜੀ ਗੱਲ ਹੈਗੀ ਆ। ਦੂਸਰਾ, ਜਿਹੜੇ ਕੈਰੀਅਰਸ ਆ ਸਟੇਬਲ ਰਹੇ ਆ ਇਸ ਵਾਰੀ ਸਤੰਬਰ ਮਹੀਨੇ ਦੇ ਵਿੱਚ ਮਾਰਕੀਟ ਤੋਂ ਨਿਕਲਣ ਤੋਂ ਬਾਅਦ, ਈਵਨ ਦੋ 1300 ਦੇ ਕਰੀਬ ਆਪਰੇਟਰਸ ਨੇ ਲਗਾਤਾਰ ਤੀਜੇ ਮਹੀਨੇ 'ਚ ਆਪਣਾ ਬਿਜ਼ਨਸ ਬੰਦ ਕੀਤਾ ਹੈਗਾ। ਜਿਹੜੇ ਲੋ ਟਰੱਕਿੰਗ ਰੇਟਸ ਆ ਚੈਲੰਜਿੰਗ ਆ ਸਮਾਲ ਬਿਜ਼ਨਸ ਦੇ ਲਈ, ਜਿਹਦੇ ਵਿੱਚ ਆਪਾਂ ਮੈਨੂੰ ਲੱਗਦਾ ਵੀ 90% ਆਪਣੇ ਪੰਜਾਬੀ ਭੈਣ ਭਰਾ ਜਿਹੜੇ ਆਉਂਦੇ ਹੈਗੇ ਆ, ਕਿਉਂਕਿ ਜਿਹੜੇ ਨਵੇਂ ਕੈਰੀਅਰ ਐਂਟਰ ਹੋ ਰਹੇ ਆ ਉਹ ਹੋ ਤਾਂ ਜ਼ਰੂਰ ਰਹੇ ਆ, ਪਰ ਉਹਨਾਂ ਦੇ ਵਿੱਚ ਵੀ ਪਿਛਲੇ ਅਗਸਤ ਨਾਲੋਂ ਜੇ ਦੇਖਿਆ ਜਾਵੇ 5.1% ਘੱਟ ਹੈਗੇ। 7800 ਦੇ ਕਰੀਬ ਨਵੇਂ ਕੈਰੀਅਰਸ ਐਂਟਰ ਵੀ ਹੋਏ ਆ ਇਸ ਮਾਰਕੀਟ ਦੇ ਵਿੱਚ। ਕਹਿੰਦੇ ਵੀ ਇਹ 10% ਡਾਊਨ ਆ ਪਿਛਲੇ ਸਾਲ ਨਾਲੋਂ। ਸੋ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਡਿਪੈਂਡ ਕਰਨਾ ਹੈ ਆਉਣ ਵਾਲਾ ਜਿਹੜਾ ਸ਼ੁਰੂਆਤ ਤੇ ਹੌਲੀਡੇ ਸੀਜ਼ਨ ਹੈਗਾ। ਫਿਊਲ ਦੀਆਂ ਪ੍ਰਾਈਸਿਸ ਕਿੱਦਾਂ ਰਹਿੰਦੀਆਂ ਹੈਗੀਆਂ ਆ, ਫਰੇਟ ਦੇ ਰੇਟਸ ਵੱਧਦੇ ਆ ਜਾਂ ਘਟਦੇ ਆ। ਹਜੇ ਜਿਹੜੀ ਸਿਚੁਏਸ਼ਨ ਆ ਉਹ ਲਿੰਬੋ ਦੇ ਵਿੱਚ ਹੀ ਆਪਾਂ ਕਹਿ ਸਕਦੇ ਹੈਗੇ। ਬਿਲਕੁਲ। ਆਪਣਾ ਜਿਹੜਾ ਹਰਜੋਤ ਭਾਜੀ, ਜਿਹੜੇ ਪੈਪਸੀਕੋ ਹੈਗੇ ਆ, ਪੈਪਸੀਕੋ ਨੇ ਆਪਣੇ 4 ਪਲਾਂਟ US ਦੇ ਵਿੱਚ ਬੋਟਲਿੰਗ ਪਲਾਂਟ ਜਿਹੜੇ ਬੰਦ ਕਰਨ ਦੀ ਗੱਲ ਕੀਤੀ ਆ, ਜਿਹਦੇ ਵਿੱਚ ਕਿ ਨੀਅਰਲੀ 400 ਵਰਕਰਸ ਲੇ ਆਫ ਹੋਣੇ ਆ। 136 ਵਰਕਰ ਸਿਨਸਿਨੇਟੀ 'ਚ, 131 ਸ਼ਿਕਾਗੋ, 127 ਹੈਰਿਸਬਰਗ ਪੈਂਸਿਲਵੇਨੀਆ ਤੇ 50 ਦੇ ਕਰੀਬ ਜਿਹੜੇ ਅਟਲਾਂਟਾ ਦੇ ਵਿੱਚ ਹੋਣੇ ਆ। ਸੋ ਇਹ ਵੀ ਇੱਕ ਸਾਈਨ ਹੈਗਾ ਕਿ ਜਿਹੜਾ ਇਹ ਆਪਾਂ ਨੂੰ ਮਿਲ ਰਿਹਾ ਹੈਗਾ ਕਿ ਜਿਹਦੇ ਵਿੱਚ
ਜਿਹੜੀ ਇੰਡਸਟਰੀ ਹੈਗੀ ਆ ਓਵਰਆਲ ਜਿਹੜੀ ਮੰਗ ਹੈਗੀ ਆ ਉਹ ਘਟ ਰਹੀ ਹੈਗੀ ਆ। ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਇਹਨਾਂ ਦੇ ਉੱਤੇ ਧਿਆਨ ਦਿਆ ਕਰੋ, ਸਮਝਦਾਰੀ ਨਾਲ ਕੰਮ ਲਓ ਕਿ ਜਿਹੜੀ ਕਈ ਵਾਰੀ ਹੁੰਦਾ ਕਿ ਕਿਸੇ ਟਾਈਮ ਤੇ ਤੁਹਾਡਾ ਉਸ ਇੰਡਸਟਰੀ 'ਚ ਜਾਣਾ ਔਰ ਆਉਣਾ ਨਿਕਲਣਾ, ਇਹ ਬੜੀਆਂ ਚੀਜ਼ਾਂ ਜਿਹੜੀਆਂ ਮੈਟਰ ਕਰਦੀਆਂ ਹੈਗੀਆਂ, ਇਹਦਾ ਧਿਆਨ ਦੇਣਾ ਬਹੁਤ ਜ਼ਰੂਰੀ ਹੈਗਾ। ਔਰ ਉਸ ਤੋਂ ਬਾਅਦ ਜਿਹੜੀ ਇੱਕ ਨੈਕਸਟ ਚੀਜ਼ ਹੈਗੀ ਆ ਸਾਈਬਰ ਸਿਕਿਉਰਿਟੀ ਦੀ। ਜਿੰਨੇ ਵੀ ਇਸ ਵੇਲੇ ਕੋਈ ਸ਼ੋਜ਼ ਹੋ ਰਹੇ ਜਾਂ ਕਿਤੇ ਵੀ ਕੋਈ ਸੈਮੀਨਾਰਸ ਹੋ ਰਹੇ ਆ, ਉਹਨਾਂ ਦੀ ਸਾਈਬਰ ਸਿਕਿਉਰਿਟੀ ਨੂੰ ਬਹੁਤ ਜ਼ਿਆਦਾ ਉੱਪਰ ਰੱਖਿਆ ਜਾ ਰਿਹਾ ਕਿ ਸਾਈਬਰ ਸਿਕਿਉਰਿਟੀ ਜਿਹੜੀ ਆ ਉਹ ਬਹੁਤ ਇੰਪੋਰਟੈਂਟ ਹੈਗੀ ਆ। ਔਰ ਖਾਸ ਕਰਕੇ ਮੈਂ ਜੇ ਗੱਲ ਕਰਾਂ ਤੇ ਪਿਛਲੇ ਵੀਕ ਸਾਨੂੰ ਵੀ ਇੱਕ ਕਾਲ ਜਿਹੜੀ ਆਈ ਸੀਗੀ ਜਿਹਦੇ ਵਿੱਚ ਕਿ ਉਹਨਾਂ ਦੀ ਈਮੇਲ ਹੈਕ ਹੋਈ ਆ ਔਰ ਉਹਨਾਂ ਦੇ ਓਇਲ ਜਿਹੜਾ ਫਿਊਲ ਦਾ ਅਕਾਊਂਟ ਹੈਗਾ ਉਹ 'ਚੋਂ ਆਲਮੋਸਟ ਲਾਈਕ 30,000 ਦੇ ਕਰੀਬ ਇੱਕ ਰਾਤ ਦੇ ਵਿੱਚ ਫਿਊਲ ਜਿਹੜਾ ਨਿਕਲ ਗਿਆ। ਸੋ ਇਹ ਜਿਹੜੀ ਸਾਈਬਰ ਸਿਕਿਉਰਿਟੀ ਹੈਗੀ ਆ, ਤੁਹਾਡੀ ਹੈਕਿੰਗ ਹੈਗੀ ਆ, ਈਮੇਲਸ ਵਗੈਰਾ ਹੈਗੀਆਂ, ਜਿਹੜੇ ਤੁਹਾਡੇ ਪਾਸਵਰਡਸ ਹੈਗੇ ਆ, ਹੋਰ ਕਈ ਚੀਜ਼ਾਂ ਹੈਗੀਆਂ, ਇਹਨੂੰ ਬੜੇ ਧਿਆਨ ਦੇ ਨਾਲ ਸੋਚ ਸਮਝ ਕੇ ਕਿਸੇ ਨੂੰ ਦਿਆ ਕਰੋ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਆ ਇਹ ਇੱਕਦਮ ਹੀ ਜਿਹੜੀ ਖਾਸ ਕਰਕੇ ਜਿਹੜਾ ਮਤਲਬ ਕਿ ਆਨਲਾਈਨ ਅਟੈਕਸ ਹੈਗੇ ਜਾਂ ਆਨਲਾਈਨ ਜਿਹੜੀ ਚੀਜ਼ ਹੈਗੀ ਆ ਉਹ ਬਿਲਕੁਲ ਹੀ ਬੰਦੇ ਨੂੰ ਸੰਭਲ ਦਾ ਮੌਕਾ ਨਹੀਂ ਦਿੰਦੀ। ਔਰ ਸਾਰਿਆਂ ਨਾਲੋਂ ਵੱਡੀ ਇਸ ਵੇਲੇ ਜਿਹੜੀ ਹਰਜੋਤ ਭਾਜੀ ਜਿਹੜੀਆਂ ਕਾਲਸ ਹੈਗੀਆਂ ਆਈਆਂ ਹੈਗੀਆਂ ਪਿਛਲੇ ਵੀਕ ਦੇ ਵਿੱਚ, ਉਹ ਸਾਰੀਆਂ ਥੈਫਟ ਦੀਆਂ ਕਾਲ ਆਈਆਂ ਹੈਗੀਆਂ ਕਿ ਜਿਸ 'ਚ ਜਿਹੜਾ ਫਰੇਟ ਹੈਗਾ ਉਹ ਚੋਰੀ ਹੋ ਰਿਹਾ ਹੈਗਾ, ਮਤਲਬ ਕਿ ਬਹੁਤ ਜ਼ਿਆਦਾ। ਔਰ ਕਈ ਕੇਸ ਤਾਂ ਐਸੇ ਆਏ ਆ ਕਿ ਜਿਹਦੇ ਵਿੱਚ ਪ੍ਰੋਮੀਨੈਂਟ ਬ੍ਰੋਕਰ ਜਿਹੜੇ ਆ ਉਹ ਇਨਵੋਲਵ ਹੈਗੇ ਜਾਂ ਪ੍ਰੋਮੀਨੈਂਟ ਬ੍ਰੋਕਰ ਆਪਸ ਦੇ ਵਿੱਚ ਮਤਲਬ ਕਿ ਜਿਹੜੀ ਆ ਲੜਾਈ ਆ ਲੜ ਰਹੇ ਹੈਗੇ ਆ। ਸੋ ਇਹ ਜਿਹੜੀ ਚੀਜ਼ ਹੈਗੀ ਆ ਕਾਫੀ ਮਤਲਬ ਕਿ ਮੇਰੇ ਤੇ ਖਿਆਲ ਦੇ ਵਿੱਚ ਮੈਂ ਤਾਂ ਅੱਜ ਤੱਕ ਇੰਨੇ ਸਾਲ ਹੋ ਗਏ ਟਰੱਕਿੰਗ ਇੰਡਸਟਰੀ 'ਚ ਇੱਦਾਂ ਦਾ ਮਾਹੌਲ ਨਹੀਂ ਸੀ ਦੇਖਿਆ। ਪਰ ਜਦੋਂ ਵੀ ਤੁਸੀਂ ਲੋਡ ਕਰਨਾ ਹੈਗਾ, ਇੱਕ ਸਾਰਿਆਂ ਨਾਲੋਂ ਇੰਪੋਰਟੈਂਟ ਜਿਹੜੀ ਤੁਹਾਨੂੰ ਮੈਂ ਚੀਜ਼ ਦੱਸਦੇ ਹਾਂ, ਜੇ ਤੁਸੀਂ ਤੁਹਾਡਾ ਜਿਹੜਾ ਲੋਡ ਹੈਗਾ ਤੁਸੀਂ ਫੈਕਟਰਿੰਗ ਕੰਪਨੀ ਮੰਨ ਲਓ ਤੁਸੀਂ ਕਿਸੇ ਤੋਂ ਕਰ ਰਹੇ, ਇੱਕ ਕੰਪਨੀ ਤੋਂ ਫੈਕਟਰਿੰਗ ਕਰ ਰਹੇ ਆ, ਉਸੇ ਕੰਪਨੀ ਦਾ ਕ੍ਰੈਡਿਟ ਉਸੇ ਕੰਪਨੀ ਦੇ ਥਰੂ ਬ੍ਰੋਕਰ ਦਾ ਕ੍ਰੈਡਿਟ ਚੈੱਕ ਕਰੋ। ਇਹ ਨਹੀਂ ਵੀ ਤੁਸੀਂ ਫੈਕਟਰਿੰਗ ਕਰ ਰਹੇ ਆ ABC ਕੰਪਨੀ ਨਾਲ ਤੇ ਉਹਦਾ ਕ੍ਰੈਡਿਟ ਚੈੱਕ ਕਰ ਰਹੇ ਆ DBC ਕੰਪਨੀ ਤੋਂ। ਸੋ ਹੋ ਸਕਦਾ ਜਿਹੜੀ ਤੁਹਾਡੀ ਕੰਪਨੀ ਫੈਕਟਰਿੰਗ ਕੰਪਨੀ ਆ ਉਸ ਬ੍ਰੋਕਰ ਨੂੰ ਅਪਰੂਵ ਨਾ ਕਰਦੀ ਹੋਵੇ, ਸਿਰਫ ਤੁਸੀਂ ਇਸ ਕਰਕੇ ਕਿ ਦੂਜੀ ਕੰਪਨੀ ਉਹਨੂੰ ਸੌਖਾ ਆ, ਸਾਨੂੰ ਮਾੜਾ ਜਿਹਾ ਫੋਨ 'ਚ ਲੌਗਇਨ ਕੀਤਾ ਉੱਥੋਂ ਜਾ ਕੇ ਅਸੀਂ ਚੈੱਕ ਕਰ ਲੈਂਦੇ ਆ, ਤੁਸੀਂ ਉਹ ABC ਕੰਪਨੀ ਦਾ ਜਿਹੜਾ ਲੋਡ ਆ ਉਹ ਤੁਸੀਂ ਦੂਜੀ ਕੰਪਨੀ ਤੋਂ ਚੱਕ ਲਿਆ, ਮਤਲਬ ਉਹ ਤੋਂ ਕ੍ਰੈਡਿਟ ਅਪਰੂਵ ਦੇਖ ਕੇ ਚੱਕ ਲਿਆ, ਤੇ ਜਿਹੜੀ ਤੁਹਾਡੀ ਫੈਕਟਰਿੰਗ ਕੰਪਨੀ ਆ ਤੁਹਾਨੂੰ ਉਹਨੇ ਪੈਸੇ ਦੇਣੇ ਆ। ਜੇ ਉਹਨੇ ਤੁਹਾਡਾ ਲੋਡ ਜਿਹੜਾ ਆ ਉਹ ਨਹੀਂ ਅਪਰੂਵ ਕੀਤਾ ਬ੍ਰੋਕਰ ਤੇ ਤੁਹਾਨੂੰ ਪੈਸੇ ਨਹੀਂ ਮਿਲਣੇ। ਔਰ ਇਦਾਂ ਦੀ ਚੀਜ਼ ਹੋਈਆਂ ਆ ਪਿਛਲੇ ਦਿਨਾਂ ਦੇ ਵਿੱਚ ਕਿ ਜਿਹੜਾ ਲੋਡਸ ਹੈਗੇ ਆ, ਜਿਹੜੇ ਫੈਕਟਰਿੰਗ ਹੈਗੀ ਆ, ਫੈਕਟਰਿੰਗ ਦੇ ਵਿੱਚ ਬਹੁਤ ਕੰਪਨੀਆਂ ਨੇ। ਔਰ ਇੱਕ ਹੋਰ ਵੀ ਚੀਜ਼ ਜਿਹੜੀ ਆਮ ਦੇਖਣ 'ਚ ਆਈ ਆ, ਭਾਜੀ ਜਦੋਂ ਮੈਂ ਲੋਡ ਚੱਕਿਆ ਸੀਗਾ ਉਦੋਂ ਇਹਦਾ ਕ੍ਰੈਡਿਟ B ਸੀਗਾ ਤੇ ਹੁਣ ਇਹਦੀ ਜਿਹੜੀ ਆ ਸਾਡੀ ਕੰਪਨੀ ਫੈਕਟਰਿੰਗ ਕੰਪਨੀ ਉਹਨੇ ਮਨਾ ਕਰਤਾ। ਦੇਖੋ ਅਸੀਂ ਕਹਿੰਦੇ ਆ ਇਹ ਕ੍ਰੈਡਿਟ ਦਾ ਲੋਡ ਹੀ ਚੱਕੋ, ਜਿਹੜਾ ਆਲਰੇਡੀ A ਤੋਂ B ਤੇ ਆ ਗਿਆ ਉਹਨੂੰ B ਤੋਂ C ਤੇ D ਤੇ ਜਾਣ ਤੇ ਉਹਨੂੰ ਟਾਈਮ ਨਹੀਂ ਲੱਗਣਾ ਹੈਗਾ। ਸੋ ਇਸ ਕਰਕੇ ਜਿਹੜੇ ਲੋਡਸ ਆ ਉਹ ਹਮੇਸ਼ਾ ਜਿਹੜੇ A ਬ੍ਰੋਕਰ ਹੈਗੇ ਆ ਜਾਂ ਜਿਹੜੇ ਪ੍ਰੋਮੀਨੈਂਟ ਜਿਨ੍ਹਾਂ ਲੋਕਾਂ ਨਾਲ ਤੁਸੀਂ ਨਾਰਮਲ ਕੰਮ ਕਰਦੇ ਹੈਗੇ ਆ ਉਹਨਾਂ ਨਾਲ ਕੰਮ ਕਰੋ। ਦੂਸਰੀਆਂ ਜਿਹੜੀਆਂ ਖਾਸ ਕਰਕੇ TQL ਵਰਗੇ ਬ੍ਰੋਕਰਸ ਹੈਗੇ ਕਈ ਹੈਗੇ ਆ, ਇਹਨਾਂ ਦੇ ਵਿੱਚ ਕੇਅਰਲੈਸਨੈਸ ਬਹੁਤ ਜ਼ਿਆਦਾ ਹੈਗੀ ਆ, ਬਹੁਤ ਵੱਡੇ ਹੋ ਚੁੱਕੇ ਆ। ਸੋ ਇਹਦੇ ਵਿੱਚ ਬਹੁਤ ਜਿਹੜੇ ਇਹ ਬ੍ਰੋਕਰ ਹੈਗੇ ਆ ਬਿਲਕੁਲ ਧਿਆਨ ਨਹੀਂ ਦਿੰਦੇ ਕੈਰੀਅਰ ਵੱਲ ਨੂੰ। ਸੋ ਇਸ ਕਰਕੇ ਗੁਰੇਜ਼ ਕਰੋ। ਜਿੱਥੇ ਤੁਹਾਨੂੰ ਪਤਾ ਆਪਾਂ ਸਾਰੀ ਮਤਲਬ ਆਪਾਂ ਰੇਡੀਓ ਉੱਤੇ ਕਿੰਨੀ ਕੁ ਵਾਰੀ ਆਪਾਂ ਨੂੰ ਕੰਪਲੇਂਟ ਆ ਚੁੱਕੀ ਹੈ TQL ਦੀ, ਕਿੰਨੀ ਕੁ ਵਾਰੀ ਆਪਾਂ ਨੂੰ ਦੂਜਾ ਬ੍ਰੋਕਰਾਂ ਦੀ ਕਈਆਂ ਦੀ ਕੰਪਲੇਂਟ ਆ ਚੁੱਕੀ ਹੈ ਕਿ ਉਹਦੇ ਨਾਲ ਕੰਮ ਨਾ ਕਰੋ। ਸਾਰਿਆਂ ਨੂੰ ਪਤਾ ਕਿ ਉਹ ਤੰਗ ਕਰਦੇ ਆ, ਸਾਰਿਆਂ ਨੂੰ ਪਤਾ ਲੋਐਸਟ ਰੇਟ ਦਿੰਦੇ ਆ, ਪਰ ਸਟਿਲ ਫਿਰ ਅਸੀਂ ਉੱਥੇ ਜਾ ਕੇ ਕੰਮ ਕਰਦੇ ਹਾਂ। ਇਹ ਮੈਨੂੰ ਸਮਝ ਨਹੀਂ ਆਉਂਦੀ ਕਿਉਂ ਜੇ ਤੁਹਾਨੂੰ ਇੱਕ ਵਾਰੀ ਤੁਸੀਂ ਕਿਸੇ ਬ੍ਰੋਕਰ ਦੇ ਨਾਲ ਮਾੜਾ ਕੰਮ ਕਰਦੇ ਹੋ ਤੇ ਉਹ ਬ੍ਰੋਕਰ ਤੁਹਾਨੂੰ ਇੱਕ ਵਾਰੀ ਕਿਤੇ ਸਾਈਡ ਲਾਈਨ ਕਰ ਦੇਵੇ ਤੇ ਕੋਈ ਵੀ ਬ੍ਰੋਕਰ ਤੁਹਾਨੂੰ ਯੂਜ਼ ਨਹੀਂ ਕਰਦਾ, ਤੇ ਜਦੋਂ ਇੱਕ ਵਾਰੀ ਤੁਹਾਡੀ ਕਿਸੇ ਨੂੰ ਕੰਪਲੇਂਟ ਪਤਾ ਲੱਗ ਜਾਏ ਤੁਸੀਂ ਕਿਉਂ ਬਾਰ-ਬਾਰ ਉਸੇ ਬ੍ਰੋਕਰ ਕੋਲ ਜਾਂਦੇ? ਜੀ ਤੇ ਸਰੋਤਿਓ ਬਿਲਕੁਲ ਜੇ ਤੁਹਾਡਾ ਵੀ ਕੋਈ ਕੁਐਸਚਨ ਹੈਗਾ ਟਰੱਕਿੰਗ ਨਾਲ ਰਿਲੇਟਡ ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200। ਅੱਜ ਸਪੈਸ਼ਲੀ ਆਪਾਂ ਟਰੱਕਿੰਗ ਨੂੰ ਲੈ ਕੇ ਤੇ US ਦੇ ਵਿੱਚ ਜਿਹੜੀ ਇਲੈਕਸ਼ਨ ਹੋ ਰਹੀ ਆ ਉਹਦੇ ਸੰਬੰਧ ਦੇ ਵਿੱਚ ਗੱਲਬਾਤ ਕਰਾਂਗੇ ਜਿੰਨਾ ਸਾਡੇ ਕੋਲ ਸਮਾਂ ਹੈਗਾ।
ਖਾਸ ਕਰਕੇ ਕਿਉਂਕਿ ਅਮਰੀਕਾ ਦੇ ਵਿੱਚ 4-5 ਮੇਨ ਮੁੱਦੇ ਆ ਇਲੈਕਸ਼ਨ ਨੂੰ ਲੈ ਕੇ। ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨੂੰ 5 ਦਿਨ ਰਹਿ ਗਏ ਆ, ਨਵੰਬਰ 5 ਲਾਸਟ ਡੇ ਆ। ਜਿਨ ਹਜੇ ਨਹੀਂ ਬੈਲਟ ਆਪਣੇ ਮੇਲ ਕੀਤੇ, ਕੈਲੀਫੋਰਨੀਆ ਦੇ ਵਿੱਚ ਮੇਲ ਇਨ ਬੈਲਟ ਆ, ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਤੁਸੀਂ ਜਾ ਕੇ ਵੋਟ ਪਾ ਸਕਦੇ ਆ, ਸੋ ਮੇਲ ਕਰੋ। ਮੇਨ ਮੁੱਦਾ USA ਦੇ ਵਿੱਚ ਇਕੋਨਮੀ ਨੂੰ ਲੈ ਕੇ ਆ, ਕ੍ਰਾਈਮ ਨੂੰ ਲੈ ਕੇ ਆ, ਹੋਮਲੈਸਨੈਸ, ਇਲੀਗਲ ਇਮੀਗ੍ਰੇਸ਼ਨ, ਤੇ ਦੁਨੀਆ ਦੇ ਵਿੱਚ ਜਿਹੜੀਆਂ ਜੰਗਾਂ ਲੱਗੀਆਂ ਹੋਈਆਂ ਆ, ਸਾਡਾ ਬਿਲੀਅਨਸ ਆਫ ਡਾਲਰ ਉੱਥੇ ਜਾ ਰਿਹਾ। ਇਹ 5 ਇੱਕ ਮੇਨ ਮੁੱਦੇ ਹੈਗੇ ਆ। ਟਰੱਕਿੰਗ ਅੱਜ ਜਿਹੜੇ ਆ ਆਪਾਂ ਕਾਲਸ ਲਵਾਂਗੇ, ਤੁਸੀਂ ਜ਼ਰੂਰ ਕਾਲ ਕਰਿਓ। ਜਿਹੜੇ ਟਰੱਕਿੰਗ ਇੰਡਸਟਰੀ 'ਚ ਆ, ਫਿਰ ਟਰੱਕਿੰਗ ਇੰਡਸਟਰੀ ਨੂੰ ਜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਦੁਬਾਰਾ ਕੀ ਚੁਣ ਕੇ ਆਉਂਦੇ ਆ ਫੇਰ ਫਾਇਦਾ ਰਹੂਗਾ, ਜਾਂ ਕਮਲਾ ਹੈਰਿਸ ਜਿਹੜੇ ਵਾਈਸ ਪ੍ਰੈਜ਼ੀਡੈਂਟ ਉਹ ਚੁਣ ਕੇ ਆਉਂਦੇ ਫੇਰ ਫਾਇਦਾ ਰਹੂਗਾ। ਕਿਹੜੇ ਕਿਹੜੇ ਇਸ਼ੂਜ਼ ਮੇਨ ਟਰੱਕਿੰਗ ਦੇ ਹੈਗੇ ਆ ਜਿੱਥੋਂ ਤੁਹਾਨੂੰ ਲੱਗਦਾ ਵੀ ਇਹ ਜਿਹੜਾ ਕੈਂਡੀਡੇਟ ਆ ਸਾਡੇ ਹੱਕ 'ਚ ਖੜ ਸਕਦਾ ਹੈਗਾ। ਸਿਰਫ ਟਰੱਕਿੰਗ ਵਾਲੇ ਮੁੱਦੇ ਨਾਲ ਹੀ ਕਰਿਓ, ਕਿਉਂਕਿ ਆਪਾਂ ਫਿਰ ਕਈ ਮਿਕਸ ਕਰ ਲੈਂਦੇ ਆ। ਆਈ ਥਿੰਕ ਜੋਤਾ ਜੀ ਜਿਹੜੀ ਮੈਂ ਗੱਲ ਕਹੂੰਗਾ ਕਿ ਜੇ ਇਕੋਨਮੀ ਵੱਲ ਜਿਹੜਾ ਵੀ ਪ੍ਰੈਜ਼ੀਡੈਂਟ ਧਿਆਨ ਦਊਗਾ, ਇਕੋਨਮੀ ਚੱਲੂਗੀ ਤਾਂ ਟਰੱਕਿੰਗ ਚੱਲੂਗੀ, ਇਕੋਨਮੀ ਚੱਲੂਗੀ ਤਾਂ ਸਭ ਕੁਝ ਚੱਲੂਗਾ। ਆਈ ਥਿੰਕ ਇਕੱਲੇ ਟਰੱਕਿੰਗ ਦੇ ਨਾਲ ਨਹੀਂ, ਟੋਟਲ ਇਕੋਨਮੀ ਦੇ ਨਾਲ ਜ਼ਰੂਰ ਧਿਆਨ ਰੱਖਿਓ ਕਿ ਟੋਟਲ ਇਕੋਨਮੀ ਨੂੰ ਵੱਲ ਕੌਣ ਧਿਆਨ ਦਿੰਦਾ ਆ, ਕਿਉਂਕਿ ਡੈਫੀਨੇਟਲੀ ਜਿਹੜਾ ਟੈਰਿਫਸ ਵਾਲਾ ਕੁਐਸਚਨ ਹੈਗਾ ਉਹ ਬਹੁਤ ਵੱਡਾ ਹੈਗਾ। ਜੇ ਟੈਰਿਫਸ ਲੱਗ ਜਾਂਦੇ ਹੈਗੇ ਸਾਰੇ ਪ੍ਰੋਡਕਟਸ ਦੇ ਉੱਤੇ ਤਾਂ ਇਹ ਚੀਜ਼ ਜਿਹੜੀ ਆ ਬਹੁਤ ਵੱਡਾ ਅਸਰ ਕਰਨ ਵਾਲੀ ਆ ਟਰੱਕਿੰਗ ਦੇ ਉੱਤੇ, ਜੇ ਟੈਰਿਫ ਲੱਗ ਜਾਂਦੇ ਆ। ਜੇ ਟੈਰਿਫ ਹੋ ਗਏ, ਜੇ ਬਾਹਰਲਿਆਂ ਨੇ ਸਾਡਾ ਸਮਾਨ ਲੈਣਾ ਬੰਦ ਕਰਤਾ ਜਾਂ ਸਾਡਾ ਸਮਾਨ ਬਾਹਰੋਂ ਆਉਣਾ ਬੰਦ ਹੋ ਗਿਆ, ਜਾਂ ਅਲਟੀਮੇਟਲੀ ਪ੍ਰਾਈਸ ਤਾਂ ਜਿਹੜੇ ਆਪਣੇ ਹੈਗੇ ਆ ਕਮਿਊਨਿਟੀ ਆ, ਜਾਂ ਪ੍ਰਾਈਸ ਤਾਂ ਕੰਜ਼ਿਊਮਰ ਨੇ ਪੇ ਕਰਨੀ ਹੈ। ਟੈਰਿਫ ਵਧਾ ਦਿਓ ਘਟਾ ਦਿਓ ਜੋ ਮਰਜ਼ੀ ਕਰ ਲਓ, ਅਲਟੀਮੇਟਲੀ ਕੰਜ਼ਿਊਮਰ ਨੇ ਹੀ ਪੇ ਕਰਨਾ ਆ। ਤੇ ਉਹਦੇ ਨਾਲ ਡੈਫੀਨੇਟਲੀ ਮੇਰਾ ਜਿਹੜਾ ਵਿਚਾਰ ਹੈਗਾ ਕਿ ਟੈਰਿਫ ਵਧਾਉਣ ਦੇ ਨਾਲ ਜਾਂ ਟੈਰਿਫ ਜ਼ਿਆਦਾ ਕਰਨ ਦੇ ਨਾਲ ਟਰੱਕਿੰਗ ਤੇ ਬਹੁਤ ਜਿਹੜਾ ਮਾੜਾ ਅਸਰ ਪਊਗਾ। ਜੀ, ਇਸ ਤੋਂ ਬਿਨਾਂ ਬਹੁਤ ਸਾਰੇ ਜਿਹੜੇ ਟਰੱਕਿੰਗ ਕੰਪਨੀਆਂ ਆ ਰਮਨ ਜੀ, ਉਹ ਇਹ ਕਹਿ ਰਹੇ ਆ ਵੀ ਸਾਡੇ 5 ਮੇਨ ਮੁੱਦੇ ਹੈਗੇ, 4-5 ਮੇਨ ਮੁੱਦੇ ਇਸ ਪ੍ਰੈਜ਼ੀਡੈਂਸ਼ੀਅਲ ਸਾਈਕਲ ਦੇ ਵਿੱਚ। ਕਾਸਟ ਨੂੰ ਲੈ ਕੇ ਆ, ਇਨਕਰੀਜ਼ ਰੈਗੂਲੇਟਰੀ ਬਰਡਨ, ਜਿੰਨੇ ਰੈਗੂਲੇਸ਼ਨਸ ਵੱਧ ਰਹੇ ਆ ਟਰੱਕਿੰਗ ਦੇ ਵਿੱਚ ਤਾਂ ਹੱਦੋਂ ਵੱਧ ਹੈਗੇ ਆ। ਇਨਫਰਾਸਟ੍ਰਕਚਰ ਨੂੰ ਲੈ ਕੇ, ਤੇ ਡਰਾਈਵਿੰਗ ਰੇਂਜ ਆਫ ਦ ਟਰੱਕਸ, ਤੇ ਲੈਸ ਕਾਰਗੋ ਕਪੈਸਿਟੀ ਡਿਊ ਟੂ ਬੈਟਰੀ। ਇਹ 5 ਮੇਨ ਮੁੱਦੇ ਆ। ਇਹਨਾਂ ਮੁੱਦਿਆਂ ਦੇ ਉੱਤੇ ਕਿਹੜਾ ਕੈਂਡੀਡੇਟ ਤੁਹਾਡੇ ਹੱਕ ਵਿੱਚ ਖੜ ਸਕਦਾ ਹੈ? ਇਕੋਨਮੀ ਓਵਰਆਲ ਬਿਲਕੁਲ ਨੈਚੁਰਲੀ ਸਮਾਲ ਬਿਜ਼ਨਸ ਓਨਰ ਜਿਹੜੇ ਟਰੱਕਿੰਗ ਇੰਡਸਟਰੀ ਦੇ ਵਿੱਚ ਆ ਉਹ ਬਹੁਤ ਜ਼ਿਆਦਾ ਕੰਸਰਨਡ ਹੈਗੇ ਆ। ਖਾਸ ਕਰਕੇ ਜੇ ਕਹਿੰਦੇ ਵੀ ਕਮਲਾ ਹੈਰਿਸ ਅਗਲੀ ਪ੍ਰੈਜ਼ੀਡੈਂਟ ਬਣਦੀ ਹੈਗੀ ਆ। ਟਰੱਕਿੰਗ ਵਾਲੇ ਆਲਰੇਡੀ ਬਹੁਤ ਸਟਰਗਲ ਕਰ ਰਹੇ ਹੈਗੇ ਆ, ਡੀਜ਼ਲ ਕਾਸਟ ਸਕਾਈ ਰੌਕਟਿੰਗ ਹੈਗੀ ਆ, ਤੇ ਟਰੱਕਰਸ ਆਰ ਡਰਾਈਵਿੰਗ ਲੈਸ ਮਾਈਲਸ ਪੇਇੰਗ ਮੋਰ ਫॉर द ਫਿਊਲ। ਸੋ ਇਹ ਇਸ਼ੂ ਹੈਗੇ ਆ। ਦੂਸਰਾ ਜਿਹੜਾ ਜਿਸ ਤਰ੍ਹਾਂ ਤੁਸੀਂ ਦੱਸਿਆ ਟੈਰਿਫ ਦਾ ਇਸ਼ੂ ਆ, ਚਾਈਨਾ ਵਾਲੇ ਹੇਰਾਫੇਰੀ ਕਰ ਰਹੇ ਆ। ਹੁਣ ਮੈਕਸੀਕੋ ਦੇ ਵਿੱਚ ਉਹਨਾਂ ਨੇ ਕਈ ਪਲਾਂਟ ਲਾ ਕੇ ਹੁਣ ਮੈਕਸੀਕੋ ਤੋਂ ਇੱਧਰ ਸ਼ਿਫਟ ਕਰ ਰਹੇ ਹੈਗੇ ਆ। ਕੈਨੇਡਾ ਵਾਲੇ ਘਬਰਾਏ ਹੋਏ ਹੈਗੇ ਆ ਤੇ ਜੇ ਟੈਰਿਫ ਵਧਾ ਦਿੱਤਾ ਗਿਆ ਤੇ ਫੇਰ ਸਾਡੇ ਉੱਤੇ ਬੜਾ ਵੱਡਾ ਅਸਰ ਪਊਗਾ। ਤੇ ਦੂਸਰੇ ਪਾਸੇ ਨਾਪਟਾ ਦੇ ਵਿੱਚ ਇਹ ਕੈਨੇਡਾ ਮੈਕਸੀਕੋ ਆਉਂਦਾ ਹੈਗਾ। ਕਮਲਾ ਹੈਰਿਸ ਵੀ ਕਹਿੰਦੀ ਆ ਵੀ ਮੈਂ ਨਾਪਟਾ ਨੂੰ ਜਿਹੜਾ ਰਿਵਰਸ ਕਰਨਾ ਹੈਗਾ। ਸੋ ਕਈ ਜਿਹੜੇ ਇਸ਼ੂ ਹੈਗੇ ਆ। ਦੂਸਰੇ ਪਾਸੇ ਕੱਲ ਦੇ ਪ੍ਰੈਜ਼ੀਡੈਂਟ ਟਰੰਪ ਹੋਣੀ ਇੱਕ ਗਰਬਜ ਵਾਲੇ ਟਰੱਕ ਦੇ ਵਿੱਚ ਘੁੰਮ ਰਹੇ ਆ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਟਰੰਪ ਉਹਨਾਂ ਦੀ ਰੈਲੀ ਸੀ ਉੱਥੇ ਮੈਨਹਟਨ ਦੇ ਵਿੱਚ, ਇੱਕ ਕਮੇਡੀਅਨ ਹੈਗਾ ਉਸਨੇ ਪੋਰਟੋ ਰੀਕਨ ਆਈਲੈਂਡ ਦੇ ਬਾਬਤ ਗਲਤ ਸ਼ਬਦ ਵਰਤਿਆ ਸੀ ਵੀ ਜੀ ਗਾਰਬੇਜ ਆਈਲੈਂਡ ਆ, ਤੇ ਕੁਝ ਦਿਨ ਪਹਿਲਾਂ। ਤੇ ਉਸ ਤੋਂ ਬਾਅਦ ਡੈਮੋਕ੍ਰੇਟਸ ਨੇ ਉਹੀ ਜਿਹੜਾ ਸਾਰਾ ਚੱਕਿਆ ਇਸ਼ੂ ਵੀ ਦੇਖੋ ਜੀ ਪੋਰਟੋ ਰੀਕਨ ਲੋਕਾਂ ਨੂੰ ਗਾਰਬੇਜ ਕਹਿ ਦਿੱਤਾ ਆ, ਕਿਉਂਕਿ ਪੈਂਸਿਲਵੇਨੀਆ ਸਟੇਟ ਜਿਹੜੀ ਡਿਸਾਈਡਿੰਗ ਫੈਕਟਰ ਸਟੇਟ ਹੈਗੀ ਆ, ਉੱਥੇ 70-80 ਹਜ਼ਾਰ ਦੇ ਕਰੀਬ ਪੋਰਟੋ ਰੀਕਨ ਮੂਲ ਦੇ ਜਿਹੜੇ ਲੋਕ ਉਹ ਰਹਿੰਦੇ ਆ। ਫਿਰ ਕੱਲ ਪ੍ਰੈਜ਼ੀਡੈਂਟ ਬਾਈਡਨ ਹੋਣੀ ਜਿਹੜੇ ਆ ਉਹਨਾਂ ਨੇ ਬਿਆਨ ਦੇ ਦਿੱਤਾ ਵੀ ਜਿਹੜੇ ਟਰੰਪ ਉਹਨਾਂ ਦੇ ਸਪੋਰਟਰ ਆ ਉਹ ਗਾਰਬੇਜ ਹੈਗੇ ਆ। ਹਾਲਾਂਕਿ ਵਾਈਟ ਹਾਊਸ ਨੇ ਉਹਨੂੰ ਉੱਪਰ ਥੱਲੇ ਕਰਨ ਦੀ ਕੋਸ਼ਿਸ਼ ਤਾਂ ਬਹੁਤ ਕੀਤੀ, ਪਰ ਉਹ ਆਲਰੇਡੀ ਮਾਰਕੀਟ 'ਚ ਆ ਗਿਆ ਸੀ। ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਟਰੰਪ ਹੋਣੀ ਚਾਹੇ ਜਿਹੜੀ ਵੀ ਕੋਈ ਨੈਗੇਟਿਵ ਗੱਲ ਹੋਵੇ ਉਹਨਾਂ ਨੂੰ ਪਤਾ ਵੀ ਮਾਰਕੀਟਿੰਗ ਕਿੱਦਾਂ ਕਰਨੀ ਆ। ਸੋ ਉਹ ਇੱਕ ਗਾਰਬੇਜ ਦੇ ਟਰੱਕ ਦੇ ਵਿੱਚ ਚੜ੍ਹ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਉਹ ਤੋਂ ਬਾਅਦ ਫਿਰ ਉਹ ਜੈਕਟ ਜਿਹੜੇ ਆਪਣੇ ਜਿੰਨੇ ਵੀ ਕੋਈ ਜਿਹੜੇ ਭਰਾ ਇਸ ਕੰਮ ਕਰਦੇ ਹੈਗੇ ਆ ਗਾਰਬੇਜ ਵਾਲੇ ਜਿਹੜੇ ਟਰੱਕਿੰਗ ਦਾ,
ਉਹਨੇ ਜੈਕਟ ਪਾਈ ਹੁੰਦੀ ਹੈ, ਉਹ ਜੈਕਟ ਪਾ ਕੇ ਉਹਨਾਂ ਨੇ ਫਿਰ ਇੱਕ ਰੈਲੀ ਵੀ ਕੀਤੀ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਚਲੋ ਮੈਨੂੰ ਗੁੱਸਾ ਤਾਂ ਹੈ ਨਹੀਂ ਬਾਈਡਨ ਉਹਨਾਂ ਤੇ, ਕਿਉਂਕਿ ਮੈਨੂੰ ਤਾਂ ਕਹਿੰਦੇ ਲੱਗਦਾ ਨਹੀਂ ਵੀ ਉਹ ਜੀਂਦਾ ਵੀ ਆ ਜਾਂ ਕੀ ਹੈਗਾ ਆ, ਵੀ ਉਹ ਕਈ ਵਾਰੀ ਬੋਲ ਜਾਂਦੇ ਵੀ ਉਹਨੂੰ ਚਲਾ ਕੌਣ ਰਿਹਾ ਹੈਗਾ। ਸੋ ਅਲਟੀਮੇਟਲੀ ਇਹ ਇਸ਼ੂ ਜਿਹੜਾ ਡੈਮੋਕ੍ਰੇਟਸ ਨੇ ਫੜਿਆ ਸੀ ਉਹ ਟਰੰਪ ਹੋਣਾ ਨੇ ਬਹੁਤ ਹੌਟ ਕਰ ਲਿਆ। ਸੋ ਅੱਜ ਡੰਪ ਟਰੱਕ ਦੇ ਵਿੱਚ ਫਿਰੋਜ਼ ਭਾਜੀ ਗੱਲ ਏਦਾਂ ਆ, ਮੈਨੂੰ ਤਾਂ ਏਦਾਂ ਲੱਗਦਾ ਵੀ ਜਿੱਦਾਂ ਇਲੈਕਸ਼ਨ ਦੀ ਘੱਟ ਤੇ ਸਰਕਸ ਜ਼ਿਆਦਾ ਚੱਲ ਰਹੀ ਆ। ਜੀ ਹਾਂ ਜੀ ਹਾਂ ਜੀ ਠੀਕ ਹੈ ਨਾ, ਇੱਥੇ ਅਸਲ ਮੁੱਦਿਆਂ ਤੇ ਗੱਲ ਕੋਈ ਕਰਕੇ ਰਾਜੀ ਨਹੀਂ ਹੈਗਾ। ਜਿਹੜੇ ਖਾਮ ਖਾ ਦੇ ਮੁੱਦੇ ਆ ਕ੍ਰੀਏਟ ਕੀਤੇ ਜਾਂਦੇ ਆ, ਖਾਮ ਖਾ ਦੀਆਂ ਚੀਜ਼ਾਂ ਕ੍ਰੀਏਟ ਕੀਤੀਆਂ ਜਾਂਦੀਆਂ, ਜਨਤਾ ਦਾ ਜਿਹੜਾ ਧਿਆਨ ਆ ਉਹ ਭੜਕਾਇਆ ਜਾਂਦਾ ਆ। ਕੋਈ ਕਿਸੇ ਢੰਗ ਨਾਲ ਭੜਕਾ ਰਿਹਾ, ਕੋਈ ਕਿਸੇ ਨਾਲ ਭੜਕਾ ਰਿਹਾ। ਮੇਰੇ ਖਿਆਲ ਦੇ ਵਿੱਚ ਤਾਂ ਇਹ ਚੀਜ਼ ਜਿਹੜੀ ਆ ਐਰਕੀ ਵਾਲੀ ਇਲੈਕਸ਼ਨ ਜਿਹੜੀ ਆ ਜ਼ਿੰਦਗੀ ਭਰ ਯਾਦ ਰਹੂਗੀ ਕਿ ਇੱਕ ਵਰਲਡ ਲੈਵਲ ਤੇ ਇੱਕ ਤਮਾਸ਼ਾ ਬਣ ਗਈ ਹੈਗੀ ਆ। ਜਿਹੜੇ ਲੋਕੀ ਬਾਹਰ ਬੈਠੇ ਦੇਖ ਰਹੇ ਆ ਇਸ ਚੀਜ਼ ਨੂੰ, ਉਹ ਬਹੁਤ ਹਾਸੋਹੀਣੀ ਸਿਚੁਏਸ਼ਨ ਹੈਗੀ ਹੈ। ਚਾਹੇ ਉਹ ਜਿਹੜਾ ਮਰਜ਼ੀ ਪ੍ਰੈਜ਼ੀਡੈਂਟ ਕੈਂਡੀਡੇਟ ਹੈਗਾ, ਜੋ ਮਰਜ਼ੀ ਕਹਿ ਰਿਹਾ, ਜੋ ਮਰਜ਼ੀ ਕਰ ਰਿਹਾ, ਮੇਰੇ ਖਿਆਲ ਦੇ ਵਿੱਚ ਜਾਇਜ਼ ਤੇ ਜੈਨੂਇਨ ਗੱਲ ਕਿਸੇ ਕੋਲੋਂ ਸੁਣਨ ਨੂੰ ਨਹੀਂ ਮਿਲ ਰਹੀ। ਔਰ ਇਹ ਚੀਜ਼ ਜਿਹੜੀ ਹੈ ਇਹ ਸਾਨੂੰ ਜਿਹੜੀ ਪਬਲਿਕ ਹੈਗੀ ਆ ਉਹਨੂੰ ਵੋਟਾਂ ਪਾਉਣ ਦੇ ਵਿੱਚ ਕਾਫੀ ਜਿਹੜਾ ਆ ਐਰਕੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਣਾ, ਕਿਉਂਕਿ ਸਮਝ ਨਹੀਂ ਆ ਰਹੀ ਵੀ ਕਿਹਨੂੰ ਵੋਟ ਪਾਈ ਜਾਵੇ, ਕਿਹੜਾ ਬੰਦਾ ਸਹੀ ਹੈ, ਕਿਹੜਾ ਗਲਤ ਹੈ, ਕਿਹੜਾ ਕੀ ਹੈ, ਕਿਹੜਾ, ਕਿਉਂਕਿ ਕੋਈ ਵੀ ਗੱਲ ਸਹੀ ਨਹੀਂ ਕਰ ਰਿਹਾ ਹੈਗਾ। ਕੋਈ ਵੀ ਗੱਲ ਜਿਹੜੀ ਮੁੱਦੇ ਦੀ ਗੱਲ ਕੋਈ ਨਹੀਂ ਕਰ ਰਿਹਾ ਹੈਗਾ। ਸੋ ਹਰ ਇੱਕ ਦਾ ਹੀ ਜਿਹੜਾ ਆ, ਜੇ ਕਮਲਾ ਹੈਰਿਸ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਤੁਸੀਂ ਕਿੱਦਾਂ ਕਰੋਗੇ, ਤੇ ਉਹ ਆਪਣੇ ਪਲਾਨ ਦੱਸਦੇ ਹੈਗੇ, ਤੇ ਪਿਛਲੇ 4 ਸਾਲਾਂ 'ਚ ਉਹ ਪਲਾਨ ਕਿੱਥੇ ਸੀਗੇ, ਉਹ ਕਿਉਂ ਨਹੀਂ ਚੱਲੇ ਹੈਗੇ। ਜੇ ਟਰੰਪ ਸਾਹਿਬ ਨੂੰ ਪੁੱਛੋ ਤੇ ਟਰੰਪ ਸਾਹਿਬ ਜੀ ਆਪਣਾ ਹੀ ਕੋਈ ਲਾਣਾ ਲੈ ਕੇ ਬਹਿ ਜਾਂਦੇ ਆ। ਆਈ ਮੀਨ ਐ ਲੱਗਦਾ ਹੈ ਕਿ ਜਿਵੇਂ ਬਿਲਕੁਲ ਹੀ ਸਰਕਸ ਵਾਲਾ ਹਾਲ ਹੋ ਗਿਆ ਯਾਰ ਕਿਤੇ। ਜੀ, ਸੋ ਮੁੱਦੇ ਬਿਲਕੁਲ ਆਪਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਮੇਨ ਮੁੱਦੇ ਆਪਾਂ ਮੈਂ ਪਹਿਲਾਂ ਵੀ ਡਿਸਕਸ ਕਰ ਚੁੱਕਿਆ ਵੀ 4-5 ਮੇਨ ਮੁੱਦੇ ਹੈਗੇ ਆ। ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਆ ਕਿਹੜਾ ਕੈਂਡੀਡੇਟ ਕਿਹੜੇ ਮੁੱਦਿਆਂ ਦੇ ਉੱਤੇ ਖੜਾ ਹੈਗਾ। ਸੋ ਬਿਲਕੁਲ ਜੇ ਤੁਹਾਡਾ ਵੀ ਕੀ ਵਿਚਾਰ ਹੈਗਾ ਇਸ ਇਲੈਕਸ਼ਨ ਦੇ ਸੰਬੰਧ ਦੇ ਵਿੱਚ, ਖਾਸ ਕਰਕੇ ਟਰੱਕਿੰਗ ਨਾਲ ਰਿਲੇਟਡ, ਵੀ ਜੇ ਤੁਸੀਂ ਟਰੱਕਿੰਗ ਬਿਜ਼ਨਸ 'ਚ ਆ, ਤੁਹਾਨੂੰ ਕਿਹੜਾ ਕੈਂਡੀਡੇਟ ਜਿੱਤਦਾ ਆ, ਉਹ ਕੀ ਫਾਇਦਾ ਦੇ ਸਕਦਾ ਜਾਂ ਕਿਹ ਤੋਂ ਕੀ ਆਸ ਹੋ ਸਕਦੀ ਹੈਗੀ ਆ, ਤੇ ਕਾਲ ਕਰਿਓ 408 272 5200 ਤੇ 4082725200 ਦੇ ਉੱਤੇ। ਬਿਲਕੁਲ ਜੀ, ਇਹਨਾਂ ਮੁੱਦਿਆਂ ਨੂੰ ਆਪਾਂ ਚਰਚਾ ਇਹਨਾਂ ਤੇ ਜਾਰੀ ਰੱਖਾਂਗੇ, ਪਰ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ ਆਪਾਂ ਵਾਪਸੀ ਕਰਦੇ ਹਾਂ ਤੇ ਉਸ ਤੋਂ ਬਾਅਦ ਸਰੋਤਿਆਂ ਦੇ ਜਿਹੜੇ ਕਾਲਾਂ ਨੇ ਉਹਨਾਂ ਦੇ ਵੱਲ ਆਪਾਂ ਚੱਲਾਂਗੇ, ਵੱਖ-ਵੱਖ ਮਾਮਲਿਆਂ ਤੇ ਉਹਨਾਂ ਦੀ ਰਾਏ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ। ਹਰਜੋਤ ਸਿੰਘ ਜੀ ਤੇ ਰਮਨ ਢਿੱਲੋਂ ਜੀ, ਆਪਾਂ ਜਲਦ ਵਾਪਸੀ ਕਰਦੇ ਹਾਂ ਜੀ ਬ੍ਰੇਕ ਤੋਂ ਬਾਅਦ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਬ੍ਰੇਕ ਤੋਂ ਬਾਅਦ ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਆਪਣੇ ਨਾਲ ਜੁੜੇ ਹੋਏ ਨੇ ਰਮਨ ਢਿੱਲੋਂ ਜੀ। ਰਮਨ ਢਿੱਲੋਂ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗੱਲਬਾਤ ਨੂੰ ਕੁਝ ਅਹਿਮ ਮਸਲਿਆਂ ਨੂੰ ਅੱਗੇ ਤੋਰਨ ਤੋਂ ਪਹਿਲਾਂ ਆਪਣੇ ਨਾਲ ਕੁਝ ਕਾਲਰ ਜੁੜੇ ਹੋਏ ਨੇ, ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ। ਭੁਪਿੰਦਰ ਸਿੰਘ ਜੀ, ਸਤਿ ਸ੍ਰੀ ਅਕਾਲ ਭੁਪਿੰਦਰ ਸਿੰਘ ਜੀ, ਤੁਸੀਂ ਆਨ 에ਅਰ ਹੋ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਇੱਕ ਤਾਂ ਜੀ ਆਪਾਂ ਕਰ ਰਹੇ ਆ ਵੋਟ ਤੇ ਵੋਟ ਟਰੰਪ ਨੂੰ ਕਰੋ, ਕਿ ਸੈਕੰਡ ਟਰਮ ਆ, ਐਕਸਪੀਰੀਅੰਸ ਹੈਗਾ ਪ੍ਰੈਜ਼ੀਡੈਂਟ ਕੋਲ, ਸੋ ਕੰਟਰੀ ਲਈ ਗੁੱਡ ਹੋਊਗਾ। ਕਮਲਾ ਹੈਰਿਸ ਕੋਲ ਐਕਸਪੀਰੀਅੰਸ ਹੈ ਨਹੀਂ, ਇਹ ਮੇਰੀ ਆਪਣੀ ਸੋਚ ਹੈ ਜੀ, ਕਿਉਂਕਿ ਮੈਂ ਟਰੰਪ ਨੂੰ ਸਪੋਰਟ ਕਰ ਰਿਹਾ ਆ। ਤੇ ਟਰੈਕਿੰਗ ਬਾਰੇ ਜੀ ਮੇਰਾ ਵਿਚਾਰ ਇਹ ਹੈਗਾ ਆ ਵੀ ਆਪਣੇ ਬੰਦੇ ਨਾਲ ਵਰਕ ਨਹੀਂ ਕਰਦੇ ਬਿਲਕੁਲ। ਰਮਨ ਢਿੱਲੋਂ ਜੀ ਕਈ ਵਾਰੀ ਦੱਸਦੇ ਹੁੰਦੇ ਆ, ਬਿਲਕੁਲ ਸੱਚ ਗੱਲ ਆ ਜੀ। ਮੈਂ ਵੀ ਟਰੈਕਿੰਗ ਦਾ ਹੀ ਕੰਮ ਕਰਦਾ ਆ ਤੇ ਬਹੁਤ ਮਹਾਰਾਜ ਦੀ ਕਿਰਪਾ ਆ, ਵਰਕ ਕਰੀਦਾ ਆ। ਚੀਪ ਲੋਡ ਕਦੀ ਨਹੀਂ ਚੱਕੀ ਦੇ, ਕਿਉਂਕਿ ਵਰਥ ਨਹੀਂ ਕਰਦੇ ਤੇ $3 ਨੂੰ ਮੀਲ ਲੈ ਕੇ ਚੱਲੀਦਾ ਆ। ਤੇ ਇਸ ਮਾਰਕੀਟ ਵਿੱਚ ਵੀ ਅਸੀਂ 3 ਤੋਂ ਉੱਤੇ ਹੀ ਰੇਟ ਚੱਕਦੇ ਆ, ਕਿਉਂਕਿ ਵਰਕ ਕਰੀਦਾ ਆ, ਬ੍ਰੋਕਰ ਨੂੰ ਦੇਖੀਦਾ ਆ, ਵੇਟ ਕਰੀਦੀ ਹੈ ਤੇ ਬਹੁਤ ਵਧੀਆ ਕੰਮ ਚੱਲਦਾ। ਐਸੀ ਗੱਲ ਨਹੀਂ, ਸਿਰਫ ਆਪਾਂ ਨੂੰ ਲੋੜ ਹੈ ਐਕਸਪੀਰੀਅੰਸ ਦੀ। ਸਾਰਿਆਂ ਨੂੰ ਸਲਾਹ ਦਊਂਗਾ ਕਈ ਵਾਰੀ ਹੈ ਕਰੋ, ਬਾਕੀ ਕੁਝ ਮਿਲਦਾ ਆ ਜੀ। ਬਹੁਤ ਵਧੀਆ ਸਲਾਹਾਂ ਆਪਣੀ ਰੇਡੀਓ ਤੇ ਦਿੰਦੇ ਹੋ, तो मैं सारे रेडियो ਦੀ ਟੀਮ ਦਾ ਨੂੰ ਐਪਰੀਸ਼ੀਏਟ ਕਰਦਾ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਧੰਨਵਾਦ ਜੀ ਤੁਹਾਡਾ ਭੁਪਿੰਦਰ ਸਿੰਘ ਜੀ, ਥੈਂਕ ਯੂ। ਸੋ ਬਿਲਕੁਲ ਰਮਨ ਜੀ, ਜਿੱਦਾਂ ਕਹਿੰਦੇ ਵੀ ਹਜੇ ਵੀ ਫਿਰ ਅੱਜ ਦੀ ਡੇਟ 'ਚ ਵੀ $3 ਨੂੰ ਰੇਟ ਜੇ ਕੋਈ ਵਰਕਆਊਟ ਕਰਦਾ ਹੈਗੇ ਆ, ਜਿੱਦਾਂ ਭਾਈ ਸਾਹਿਬ ਦੱਸ ਕੇ ਗਏ। ਰਮਨ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ, ਪਲੀਜ਼। ਹਾਂਜੀ ਹਾਂਜੀ ਹਾਂਜੀ, ਠੀਕ ਹੈ ਜੀ। ਹਾਂਜੀ ਭਾਜੀ, ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੜਾ ਕੰਮ ਕਰ ਰਹੇ ਹੈਗੇ ਆ ਤੇ ਤੁਸੀਂ ਕਿੰਨਾ ਲੌਂਗ ਚੱਲਦੇ ਹੈਗੇ ਆ। ਸ਼ਾਰਟ ਹਾਲ ਦੇ ਵਿੱਚ ਆਲਵੇਜ਼ ਰੇਟ ਹਾਈ ਹੁੰਦਾ ਆ, ਹਾਈ ਲੈ ਸਕਦੇ ਆ, ਪਰ ਲੌਂਗ ਹਾਲ ਦੇ ਵਿੱਚ ਰੇਟ ਜਿਹੜਾ ਆ ਉਹ ਡਿਪੈਂਡ ਕਰਦਾ ਤੁਸੀਂ ਕਿਹੜੀ ਲੇਨ ਤੇ ਚਲਾਉਂਦੇ ਆ, ਕਿਹੜੀ ਸਾਈਡ ਤੇ ਚਲਾਉਂਦੇ। ਮਤਲਬ ਬਹੁਤ ਚੀਜ਼ਾਂ ਇਫੈਕਟ ਕਰਦੀਆਂ ਹੈਗੀਆਂ। ਹੁਣ ਕਈ ਲੋਡ ਤਾਂ ਜਿਹੜੇ ਲੋਕਲ ਲੋਡ ਹੈਗੇ ਆ ਉਹ $4-4, $5-5 ਨੂੰ ਮੀਲ ਵੀ ਹੈਗਾ, ਕਿਉਂਕਿ ਜੇ 100 ਮੀਲ ਹੀ ਜਾਣਾ ਹੈਗਾ ਤੇ ਉਹ 500 ਦਾ ਰੇਟ ਹੈ ਤੇ $5 ਨੂੰ ਮੀਲ ਹੀ ਪੈ ਗਿਆ ਨਾ। ਸੋ ਇਸ ਕਰਕੇ ਕਈ ਲੋਡ ਹੈਗੇ ਜਿਹੜੇ ਲੋਕਲ ਜਿਹੜੇ ਲੋਡ ਆ ਉਹ ਤੁਹਾਨੂੰ ਮਿਲ ਜਾਂਦੇ ਆ। ਪਰ ਲੌਂਗ ਹਾਲ ਦਾ ਜਿਹੜਾ ਇਸ ਵੇਲੇ ਐਵਰੇਜ ਹੈਗੀ ਹੈ, ਜਿਹੜੀ ਕੋਸਟ ਟੂ ਕੋਸਟ ਟਰੱਕ ਰਨ ਕਰਦੇ, ਉਹਨਾਂ ਦੀ ਐਵਰੇਜ ਜਿਹੜੀ ਆ ਉਹ ਬਹੁਤ ਥੋੜੀ ਹੈਗੀ ਆ। ਡਰਾਈ ਦੀ ਐਵਰੇਜ ਤਾਂ 2.25 ਦੇ ਲਾਗੇ, 2.10, 2.15 ਦੇ ਲਾਗੇ ਹੈਗੀ ਆ। ਜੇ ਤੁਹਾਡੀ ਆਪਾਂ ਰੀਫਰ ਦਾ ਦੇਖੀਏ ਤਾਂ ਸ਼ਾਇਦ 2.5 ਨੂੰ ਟੱਪਦੀ ਹੋਵੇ। ਪਰ ਜਿਹੜੇ ਅਗੇਨ ਜਿਹੜੇ ਕੰਟਰੈਕਟਡ ਲੋਡ ਹੈਗੇ ਆ ਉਹਨਾਂ ਦੇ ਰੇਟਾਂ ਤੇ ਵੀ ਬਹੁਤ ਫਰਕ ਪਿਆ ਹੈਗਾ, ਕਿਉਂਕਿ ਕੰਟਰੈਕਟਡ ਲੋਡ ਜਿਹੜੇ ਹੈਗੇ ਆ ਉਹਦੇ ਵਿੱਚ ਲੋਕਾਂ ਨੂੰ ਹੁਣ ਬ੍ਰੋਕਰਸ ਨੇ ਵੀ ਕਾਫੀ, ਜਿਹੜਾ ਸ਼ਿਪਰ ਆ, ਬ੍ਰੋਕਰ ਨਹੀਂ ਸ਼ਾਇਦ ਸ਼ਿਪਰ ਨੇ ਕਾਫੀ ਹੱਦ ਤੱਕ ਇਸ ਚੀਜ਼ ਨੂੰ ਕੰਟਰੋਲ ਕਰ ਰੱਖਿਆ ਕਿ ਕਾਫੀ ਦੇਰ ਤੱਕ ਜਿਹੜੇ ਸਪੌਟ ਰੇਟਸ ਆ ਉਹ ਡਾਊਨ ਰਹੇ ਆ। ਇਸ ਕਰਕੇ ਜਿਹੜੇ ਕੰਟਰੈਕਟਡ ਫਰੇਟ ਹੈਗੇ ਆ ਉਹ ਵੀ ਲੋਐਸਟ ਰੇਟ ਤੇ ਚੱਲ ਰਹੇ ਹੈਗੇ ਆ। ਸੋ ਠੀਕ ਹੈ, ਆਈ ਮੀਨ ਇਫ ਦੇ ਜੇ ਉਹ $10 ਮੀਲ ਦੇ ਕਰ ਰਹੇ ਹੈਗੇ ਆ, ਦੈਟਸ ਗੁੱਡ। ਪਰ ਇਟ ਆਲ ਡਿਪੈਂਡਸ ਕਿ ਤੁਸੀਂ ਕਿਹੜੀ ਲੇਨ ਕਰਦੇ ਆ, ਕਿੰਨਾ ਮਾਈਲਸ ਟਰੈਵਲ ਕਰਦੇ ਆ ਤੇ ਕਿਹੜੀ ਡਾਇਰੈਕਸ਼ਨ 'ਚ ਕਰਦੇ ਆ। ਇੱਕ ਜ਼ਰੂਰ ਬੇਨਤੀ ਆ ਵੀ ਬਹੁਤ ਸਾਰੇ ਮੈਂ ਇੱਕ ਆਰਟੀਕਲ ਪੜ੍ਹ ਰਿਹਾ ਸੀ ਵੀ ਟਰੱਕਰਸ ਡੋਂਟ ਵੋਟ, ਕਹਿੰਦੇ ਦੇ ਆਰ ਇੰਪਲਾਇਡ ਐਂਡ ਮੋਸਟਲੀ ਔਨ ਦਾ ਰੋਡ। ਸੋ ਪਲੀਜ਼ ਮੇਕ ਸ਼ੋਰ ਕਰੋ ਭਰਾਵੋ, ਬਾਅਦ ਦੇ ਵਿੱਚ ਫਿਰ ਕ੍ਰਿਟੀਸਾਈਜ਼ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਜਿੱਦਾਂ ਕੈਲੀਫੋਰਨੀਆ ਸਟੇਟ ਦਾ ਮੈਂ ਤੁਹਾਨੂੰ ਦੱਸਿਆ ਵੀ ਤੁਹਾਡੇ ਘਰਾਂ 'ਚ ਬੈਲਟ ਆ ਚੁੱਕੇ ਹੈਗੇ ਆ। ਅੱਬਲ ਤਾਂ ਬਹੁਤ ਵੱਡੀ ਗਿਣਤੀ 'ਚ ਲੋਕਾਂ ਨੇ 20 ਮਿਲੀਅਨ ਦੇ ਕਰੀਬ ਵੋਟਾਂ ਪਾ ਵੀ ਦਿੱਤੀਆਂ, ਤੇ ਸੋ ਮੇਲ ਹੀ ਕਰਨਾ ਹੈ, ਉਹਦੇ ਤੇ ਕੋਈ ਪੋਸਟੇਜ ਵੀ ਨਹੀਂ ਲਾਣੀ ਪੈਂਦੀ। ਜੀ ਜੀ। ਤੇ 50 ਮਿਲੀਅਨ ਦੇ ਲਾਗੇ ਆਲਰੇਡੀ ਵੋਟਿੰਗ ਹੋ ਚੁੱਕੀ ਹੈ ਸਵੇਰੇ ਜੀ ਜੀ। ਤੇ ਆਪਣੇ ਨਾਲ ਕੁਝ ਕਾਲਰ ਹੋਰ ਜੁੜੇ ਨੇ ਜੀ, ਉਹਨਾਂ ਦੀ ਪ੍ਰੋਗਰਾਮ, ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਸ਼ਾਮਲ ਕਰ ਲਈਏ ਜੀ। ਕੁਲਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਕੁਲਵਿੰਦਰ ਜੀ, ਤੁਸੀਂ ਆਨ 에ਅਰ ਹੋ ਜੀ। ਕੁਲਵਿੰਦਰ ਸਿੰਘ ਜੀ, ਰੇਡੀਓ ਦੀ ਆਵਾਜ਼ ਘੱਟ ਕਰ ਲਓ ਪਲੀਜ਼ ਤੁਹਾਡੀ। ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਵੀਰ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਰਮਨ ਭਾਜੀ ਨੂੰ ਵਧਾਈਆਂ ਦੇਣੀਆਂ ਸੀਗੀਆਂ ਜੀ। ਉਹ ਪਤਾ ਜਦੋਂ ਹੁਣ ਗੱਲ ਕਰ ਰਹੇ ਸੀ ਟਰੰਪ ਨੇ ਟਰੱਕ ਚਲਾਇਆ ਜੀ, ਉਹ ਦੂਜਾ ਗਾਰਬੇਜ ਵਾਲਾ, ਤੇ ਉਹ ਤੁਸੀਂ ਵੀ ਕਹਿ ਰਹੇ ਸੀ ਦੇਖੋ ਇਹ ਕਿੱਦਾਂ ਧਿਆਨ ਹੀ ਕਰਦਾ ਵੀ ਦੂਜੇ ਪਾਸੇ ਖਿੱਚਣਾ ਹੁੰਦਾ ਲੋਕਾਂ ਦਾ ਧਿਆਨ ਹੈ ਜੀ। ਮੈਂ ਰਮਨ ਭਾਜੀ ਯਾਦ ਹੀ ਕਰ ਰਿਹਾ, ਮੈਂ ਕਿਹਾ ਜਵਾਬ ਹੁਣ ਰਮਨ ਭਾਜੀ ਦੇਣ ਵਾਲਾ ਹੀ ਆ। ਹੁਣ ਟਰੰਪ ਸਾਰੇ ਇੰਨੇ ਰਮਨ ਭਾਜੀ ਬੋਲ ਪਏ ਜੀ, ਇਹਨਾਂ ਦੀ ਉਮਰ ਬੜੀ ਲੰਮੀ ਹੈ ਜੀ। ਸਹੀ ਹੈ ਜੀ, ਜਿਹੜੀ ਗੱਲ ਦੇਖੋ ਰਾਹ ਲੱਗਦੀ ਗੱਲ ਤਾਂ ਕਰਨੀ ਚਾਹੀਦੀ ਹੈ ਸਿਆਸਤ ਦੇ ਵਿੱਚ। ਬਿਲਕੁਲ ਨਹੀਂ ਜੀ, ਬਹੁਤ ਸਿਆਣੀ ਗੱਲ ਕੀਤੀ ਹੈ ਜੀ। ਇੰਡੀਆ ਵਿੱਚ ਵੀ ਇੱਕ ਇਹੀ ਹੁੰਦਾ, ਜਦੋਂ ਵੀ ਕੋਈ ਕੰਮ ਦਾ ਹੁੰਦਾ ਜੀ ਦੂਜੇ ਪਾਸੇ ਜਨਤਾ ਨੂੰ ਇਹ ਧਿਆਨ ਲਾ ਦਿੰਦੇ ਆ।
ਬਿਲਕੁਲ ਸਹੀ ਹੈ ਜੀ, ਬਿਲਕੁਲ। ਹਾਂਜੀ, ਇੱਕ ਭਾਜੀ ਮੈਂ ਹੋਰ ਗੱਲ ਕਰਨੀ ਸੀਗੀ। ਹੁਣ ਜਿੱਥੇ ਇਹਨਾਂ ਨੇ ਕੱਢਿਆ ਆ ਜਿਹੜਾ ਨੋਟਸ ਜਾਂ ਉੱਥੇ ਆਪਣੇ ਯੂਬਾ ਸਿਟੀ ਵਾਸਤੇ ਵੀ ਉੱਥੇ ਆਹ ਹੋ ਸਕਦਾ, ਉਹ ਹੋ ਸਕਦਾ, ਉਹ ਜੀ ਮੇਰੀ ਬੇਨਤੀ ਆ ਲੋਕਾਂ ਨੂੰ, ਜੇ ਕਿਸੇ ਤੋਂ ਕੋਈ ਡਰਨ ਦੀ ਲੋੜ ਨਹੀਂ ਹੈਗੀ, ਕੁਛ ਨਹੀਂ ਕਰਨੀ। ਜੇ ਪਿਛਲੇ ਸਾਲ ਤੋਂ ਦੁੱਗਣੀ ਇਤਨੀ ਸੰਗਤ ਉੱਥੇ ਪਹੁੰਚੇ ਜੀ, ਹੱਥ ਜੋੜ ਕੇ ਬੇਨਤੀ ਆ ਸਾਰਿਆਂ ਮੂਹਰੇ, ਕੁਛ ਨਹੀਂ ਉੱਥੇ ਹੋਣ ਲੱਗਾ ਜੀ। ਉਹਨਾਂ ਤੋਂ ਅਸੀਂ ਆਪ ਜ਼ਿੰਮੇਵਾਰੀ ਲਵਾਂਗੇ, ਪੁਲਿਸ ਤੋਂ ਜ਼ਿਆਦਾ ਸਾਡੇ ਬੰਦੇ ਹੋਣਗੇ ਹਰੇਕ ਪਾਸੇ, ਚਾਹੇ ਅਸੀਂ ਕਿਸੇ ਨੂੰ ਦੱਸੀਏ ਚਾਹੇ ਨਾ ਦੱਸੀਏ, ਅਸੀਂ ਆਪ ਖੁਦ ਸੇਵਾ ਕਰਾਂਗੇ ਜੀ ਉੱਥੇ। ਕਿਸੇ ਨੂੰ ਡਰਨ ਦੀ ਲੋੜ ਨਹੀਂ, ਘੁੰਮ ਘੁਮਾ ਕੇ ਪਹੁੰਚਣ, ਸਾਰੀ ਸੰਗਤ ਦੁੱਗਣੀ ਸੰਗਤ ਹੋਵੇ ਅਗਲੇ ਸਾਲ ਪਿਛਲੇ ਸਾਲ ਨਾਲ। ਜੀ ਜੀ, ਧੰਨਵਾਦ ਜੀ। ਸੋ ਜਿਸ ਦਿਨ ਤੋਂ ਨੋਟਿਸ ਆਇਆ, ਅਸੀਂ ਵਾਰ-ਵਾਰ ਕਹਿ ਰਹੇ ਹਾਂ ਭਈ ਇਹ ਜੇ ਇੰਡੀਆ ਦੀ ਸਰਕਾਰ ਸਾਨੂੰ ਗੁਰੂ ਧਾਮਾਂ ਨਾਲੋਂ ਹੁਣ ਤੋੜਨਾ ਚਾਹੁੰਦੀ ਹੈ ਨਾ, ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਅਸੀਂ ਅੱਗੇ ਨਾਲੋਂ ਵੀ ਡਬਲ ਉੱਥੇ ਪਹੁੰਚੀਏ, ਕਿਉਂਕਿ ਉੱਥੇ FBI ਸਾਰੀਆਂ ਆਰਗੇਨਾਈਜੇਸ਼ਨ ਇਨਵੋਲਵ ਹੈਗੀਆਂ। ਇੱਦਾਂ ਦਾ ਕੋਈ ਖਤਰੇ ਵਾਲੀ ਗੱਲ ਨਹੀਂ ਹੈ, ਸਿਰਫ ਜਾਣ ਕੇ ਇਹ ਜਿਹੜਾ ਮਾਹੌਲ ਇੱਦਾਂ ਦਾ ਸਿਰਜਦੇ ਆ। ਦੂਸਰੇ ਪਾਸੇ ਜਿੱਦਾਂ ਆਪਾਂ ਨੂੰ ਪਤਾ ਹੀ ਆ ਵੀ ਸਾਰੇ ਟਰੱਕਾਂ ਵਾਲਿਆਂ ਦਾ ਬਿਜ਼ਨਸ ਸਲੋ ਆ, ਆਪਾਂ ਕਿੰਨੇ ਚਿਰਾਂ ਤੋਂ ਗੱਲਬਾਤ ਕਰਦੇ ਆ ਰਹੇ ਆ। ਮੈਨੂੰ ਪਤਾ ਵੀ ਅੱਜ ਤੋਂ ਕੁਝ ਸਾਲ ਪਹਿਲਾਂ, 5-7 ਸਾਲ ਪਹਿਲਾਂ, ਬਹੁਤ ਸਾਰੇ ਆਪਣੇ ਭਰਾ ਰੋਂਦੇ ਹੁੰਦੇ ਸੀ, ਯਾਰ ਸਾਨੂੰ ਹੁਣ ਲੋਡ ਮਹਿੰਗਾ ਮਿਲਿਆ ਆ, ਨਗਰ ਕੀਰਤਨ ਤੇ ਜਾਈਏ ਜਾਂ ਇੱਧਰੋਂ ਪੈਸੇ ਬਣਾਈਏ। ਹੁਣ ਮੌਕਾ ਹੈਗਾ, ਹੁਣ ਪਰਿਵਾਰਾਂ ਨੂੰ ਆਪਣੇ ਸਾਰੇ ਐਨ ਜਿੰਨੇ ਵੀ ਪੇਰੈਂਟਸ ਆ, ਹਸਬੈਂਡ ਵਾਈਫ, ਬੱਚਿਆਂ ਨੂੰ ਨਾਲ ਲੈ ਕੇ ਉੱਥੇ ਪਹੁੰਚੋ। ਹੁਣ ਇਹ ਬਹੁਤ ਵਧੀਆ ਮੌਕਾ ਆ, ਕਿਉਂਕਿ ਜੇ ਕੰਮ ਸਲੋ ਹੈਗਾ, ਪਹੁੰਚੋ। ਹਰਜੋਤ ਭਾਜੀ, ਇੱਕ ਚੀਜ਼ ਦੀ ਮੈਂ ਇੱਥੇ ਜ਼ਰੂਰ ਗੱਲ ਕਰਨੀ ਚਾਹੂੰਗਾ ਕਿ ਜੇ ਤੁਸੀਂ ਟਰੱਕ ਚਲਾਉਣੇ ਆ, ਟਰੱਕ ਚਲਾ ਕੇ ਆਏ ਹੈਗੇ ਆ ਤੇ ਯੂਬਾ ਸਿਟੀ ਨਗਰ ਕੀਰਤਨ ਦੇ ਲਈ ਜਾਣਾ ਹੈਗਾ, ਤੇ ਪਲੀਜ਼ ਜਿਹੜੇ ਟਰੱਕਰ ਹੈਗੇ ਉਹਨਾਂ ਨੂੰ ਇਹ ਕਹਿ ਕੇ ਟਰੱਕ ਵਾਲੇ ਨੂੰ ਗੱਡੀ ਨਾ ਫੜਾ ਦੇ ਵੀ ਤੂੰ ਤਾਂ ਟਰੱਕ ਚਲਾਉਣਾ, 24 ਘੰਟੇ ਤੂੰ ਗੱਡੀ ਚਲਾ ਲਾ। ਥੱਕੇ ਆਏ ਹੁੰਦੇ ਆ, ਥਕਾਵਟ ਬਹੁਤ ਜ਼ਿਆਦਾ ਹੁੰਦੀ ਆ। ਕੁਝ ਸਾਲ ਪਹਿਲਾਂ ਆਪਣੇ ਐਕਸੀਡੈਂਟ ਵੀ ਵਾਪਰਿਆ ਸੀਗਾ ਇੱਥੇ। ਸੋ ਉਹ ਜ਼ਰੂਰ ਚੀਜ਼ ਦਾ ਧਿਆਨ ਰੱਖਿਓ, ਜੇ ਤੁਸੀਂ ਯੂਬਾ ਸਿਟੀ ਨਗਰ ਕੀਰਤਨ ਤੇ ਜਾਣਾ ਆ ਤਾਂ ਖਾਸ ਕਰਕੇ ਜਿਹੜੇ ਟਰੱਕਰ ਭਰਾ ਆਏ ਆ, ਘਰ ਨੂੰ ਆਏ ਆ, ਉਹਨਾਂ ਨੂੰ ਫਿਰ ਨਾ ਵਰਤਿਓ ਡਰਾਈਵਿੰਗ ਵਾਸਤੇ, ਉਹਨਾਂ ਨੂੰ ਆਰਾਮ ਕਰਨ ਦਿਓ। ਤੇ ਪਲੀਜ਼ ਇਸ ਚੀਜ਼ ਦਾ ਬਹੁਤ ਜ਼ਿਆਦਾ ਧਿਆਨ ਰੱਖਿਓ, ਕਿਉਂਕਿ ਇਸ ਚੀਜ਼ ਦੇ ਨਾਲ ਹਾਦਸੇ ਜਿਹੜੇ ਵਾਪਰ ਜਾਂਦੇ ਆ। ਸੋ ਅਨਫੋਰਚੂਨੇਟ ਸੀਗੀ, ਕੁਝ ਸਾਲ ਪਹਿਲਾਂ ਹਾਦਸਾ ਵਾਪਰਿਆ ਸੀ ਇਸੇ ਰੀਜ਼ਨ ਕਰਕੇ। ਸੋ ਪਲੀਜ਼ ਧਿਆਨ ਦਿਓ, ਡੋਂਟ ਡਰਾਈਵ ਜੇ ਤੁਸੀਂ ਥੱਕੇ ਹੋਏ ਆ। ਬਾਕੀ ਜਿਹੜੇ ਸੋਚਦੇ ਆ ਨਾ ਵੀ ਸ਼ਾਇਦ ਲੋਕਾਂ ਨੇ ਘੱਟ ਜਾਣਾ, ਮੈਂ ਦੇਖਦਾ ਸੀ ਆਲੇ ਦੁਆਲੇ 25 ਮੀਲ ਤਾਈਂ ਕੋਈ ਹੋਟਲ, ਕੋਈ ਜਿਹੜਾ Airbnb ਥਰੂ ਘਰ ਹੁੰਦਾ, ਕੋਈ ਨਹੀਂ ਮਿਲ ਰਿਹਾ ਹੈਗਾ। ਸੋ ਜਿੰਨੇ ਆਪਣੇ ਕਾਫੀ ਵੱਡੀ ਪੋਪੂਲੇਸ਼ਨ ਆ, ਜਿਹੜੇ ਹੁਣ ਆਪਣੇ ਰਿਸ਼ਤੇਦਾਰ ਆ ਇਕੱਠੇ, ਉਹ ਇਹ ਮੌਕਾ ਹੁੰਦਾ ਮਿਲਣ ਦਾ ਜੀ। ਆਪਣੇ ਅਗਲੇ ਕਾਲਰ ਨੇ ਜੀ ਓਂਕਾਰ ਸਿੰਘ ਜੀ। ਜੀ ਓਂਕਾਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ। ਸਤਿ ਸ੍ਰੀ ਅਕਾਲ ਜੀ, ਤਿੰਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲੇ ਇੱਕ ਵਾਰੀ ਭਾਈ ਜੀ ਪਿੱਛੇ ਜੀ ਆਪਣੇ ਵਾਸ਼ਿੰਗਟਨ DC 'ਚ ਆਪਣੇ ਟਰੱਕਰ ਇਕੱਠੇ ਹੋਏ ਸੀਗੇ, ਤੇ ਉਦੋਂ ਟਰੰਪ ਨੇ ਬਿਆਨ ਦਿੱਤਾ ਸੀ ਵੀ ਜਿਹੜੇ ਮਤਲਬ ਟਰੱਕਰ ਹਾਰਡ ਵਰਕ ਕਰਦੇ, ਜਿਹੜੇ AC ਰੂਮਾਂ 'ਚ ਬੈਠੇ, ਉਹ ਇੱਕ ਮੋਰ ਮਨੀ ਕਾ ਉਦੋਂ ਕਾਫੀ ਫਰਕ ਪਿਆ ਸੀਗਾ। ਮੈਂ ਦੇਖਿਆ ਰੇਟਾਂ ਕਾਫੀ ਰੇਟ ਵੀ ਵਧੇ। ਬਾਕੀ ਜਿਹੜੇ ਕਮਲਾ ਹੈਰਿਸ ਮੇਰੇ ਖਿਆਲ ਕੈਲੀਫੋਰਨੀਆ ਤੋਂ ਹੀ ਬਿਲੋਂਗ ਕਰਦੇ ਆ ਮੈਨੂੰ ਲੱਗਦਾ, ਤੇ ਕੈਲੀਫੋਰਨੀਆ ਹਾਲ ਦੇਖ ਲਓ ਤੁਸੀਂ। ਕੱਲ ਹੁਣ ਮੈਂ ਤੁਹਾਨੂੰ ਛੋਟੀ ਗੱਲ ਦੱਸਦਾ ਵੀ ਮੇਰੇ ਕੋਲ ਇੱਕ ਫਿਊਲ ਕਾਰਡ ਆ। ਕੱਲ ਮੈਂ ਭਾਜੀ ਤੇਲ ਪਵਾਇਆ ਓਕਲਾਹੋਮਾ ਸਿਟੀ ਤੋਂ 269 ਨੂੰ ਗੈਲਨ। ਉਹੀ ਬੇਕਰ ਸਟਰੀਟ ਫਲੈਂਗ ਜਿਹੜਾ $4.20 ਦਾ ਰੇਟ ਆ ਜੀ, ਤੁਸੀਂ ਹਿਸਾਬ ਲਾ ਲਓ ਕਿੰਨਾ ਫਰਕ ਆ। ਇਹ ਮਤਲਬ ਆਲਮੋਸਟ $1 ਕਿੰਨਾ 70 ਸੈਂਟ ਦਾ ਡਿਫਰੈਂਟ ਆ ਕੈਲੀਫੋਰਨੀਆ ਦਾ। ਤੇ ਪਿਛਲੇ ਸਾਲਾਂ ਦੇ ਵਿੱਚ ਹੁਣ ਇਹਨਾਂ ਨੇ ਕਮਲਾ ਹੈਰਿਸ ਜਿਹੜੇ ਹੁਣ ਕਹਿ ਤਾਂ ਰਹੇ ਆ ਵੀ ਅਸੀਂ ਆਹ ਕਰਾਂਗੇ, ਉਹ ਕਰਾਂਗੇ, ਕੁਛ ਨਹੀਂ ਕੀਤਾ ਹੈਗਾ ਜੀ। ਬਟ ਕਿਸ ਤਰ੍ਹਾਂ ਖੁੱਲੇ ਰੱਖਿਆ, ਕਿੱਦਾਂ ਕਿਸ ਹਿਸਾਬ ਨਾਲ ਕਿੰਨਾ ਇਹਨਾਂ ਨੇ ਬੰਦਾ ਵਾੜਿਆ, ਜਿਹੜਾ ਕਿ ਮਤਲਬ ਕਿੱਦਾਂ ਦੇ ਲੋਕੀ ਆਏ ਆ, ਕੋਈ ਕਿਸੇ ਦਾ ਕੋਈ ਰੈਕਡ ਨਹੀਂ ਚੈੱਕ ਕੀਤਾ। ਜਿੱਦਾਂ ਟਰੰਪ ਨੇ ਕਿਹਾ ਵੀ ਚਲੋ ਆਉਣ ਜ਼ਰੂਰ, ਪਰ ਮਤਲਬ ਵੀਜ਼ਾ ਲੈ ਕੇ ਆਉਣ, ਮਤਲਬ ਸਹੀ ਠੀਕ ਬੰਦੇ ਆਉਣ। ਤੇ ਅਸੀਂ ਤਾਂ ਵੈਸੇ ਜੀ ਟਰੰਪ ਦੇ ਹੱਕ 'ਚ ਹੈਗੇ ਆ ਜੀ। ਮੋਸਟਲੀ ਮੇਰੇ ਖਿਆਲ ਟਰੱਕਰ ਜਿੰਨੇ ਵੀ ਜ਼ਿਆਦਾਤਰ ਟਰੰਪ ਦੇ ਹੱਕ 'ਚ ਆ ਜੀ। ਠੀਕ ਹੈ। ਸੋ ਜਦੋਂ ਟਰੰਪ ਸੀਗੇ ਨਾ ਪ੍ਰੈਜ਼ੀਡੈਂਟ, ਜਿੰਨਾ ਤੁਸੀਂ ਪਹਿਲਾਂ ਰੇਟ ਦੱਸਿਆ ਓਕਲਾਹੋਮਾ ਦਾ, ਉਨਾ ਹੀ ਰੇਟ ਸੀ ਕੈਲੀਫੋਰਨੀਆ 'ਚ ਗੈਸ ਦਾ ਉਸ ਟਾਈਮ ਜੀ। ਕਿ ਨਹੀਂ ਰਮਨ ਜੀ? ਨਹੀਂ, ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਕੈਲੀਫੋਰਨੀਆ ਤੇ ਓਕਲਾਹੋਮਾ ਦਾ ਰੇਟ ਕਦੀ ਸਹੀ ਨਹੀਂ ਰਿਹਾ। ਪਰ ਟਰੰਪ ਉਹਨਾਂ ਦੇ ਦੌਰਾਨ ਰੇਟ ਜਿਹੜੇ ਗੈਸ ਦੇ ਨਹੀਂ ਬਿਲਕੁਲ ਨਹੀਂ। ਕੈਲੀਫੋਰਨੀਆ ਦੇ ਵਿੱਚ ਰਹਿਣ ਦਾ ਮੁੱਲ ਉਤਾਰਨਾ ਪੈਂਦਾ ਹੈ। ਕੈਲੀਫੋਰਨੀਆ ਦੇ ਵਿੱਚ ਰਹਿਣ ਦਾ ਮੁੱਲ ਉਤਾਰਨਾ ਪੈਂਦਾ ਹੈ। ਗੈਸ ਦੇ $1.5 ਦਾ ਟੈਕਸ ਜਿਹੜਾ ਹੈਗਾ। ਫਿਰ ਆਪਾਂ ਟੈਕਸ ਦੀ ਗੱਲ ਕਰੀਏ ਨਾ, ਫਿਰ ਆਪਾਂ ਉਹਦੀ ਨਾ ਗੱਲ ਕਰੀਏ, ਕਿਉਂਕਿ ਦੇਖੋ ਗੱਲ ਏਦਾਂ ਆ,
ਟਰੰਪ ਹੁਣਾਂ ਨੇ ਵੀ ਉਦੋਂ ਚਾਬੀ ਦੇ ਕੇ ਸਾਰਤਾ ਸੀਗਾ, ਠੀਕ ਹੈ ਨਾ। ਜੇ ਤੁਸੀਂ ਟਰੰਪ ਹੁਣਾਂ ਨੂੰ ਜਾਂਦੇ ਆ ਤੇ ਟਰੰਪ ਹੁਣਾਂ ਨੇ ਵੀ ਚਾਬੀ ਦੇ ਕੇ ਸਾਰਤਾ ਸੀਗਾ। ਮੈਂ ਇਹ ਨਹੀਂ ਕਹਿੰਦਾ ਵੀ ਓਬਾਮਾ ਨੇ ਜਾਂ ਆਪਣੀ ਡੈਮੋਕ੍ਰੈਟ ਨੇ ਕੋਈ ਚੰਗਾ ਕੰਮ ਕੀਤਾ, ਚੰਗਾ ਕੰਮ ਕਿਸੇ ਨੇ ਵੀ ਨਹੀਂ ਕੀਤਾ, ਔਰ ਨਾ ਹੀ ਅਸੀਂ ਉਸ ਚੰਗੇ ਕੰਮ ਨੂੰ ਦੇਖ ਕੇ ਵੋਟ ਪਾਉਣ ਆਣੇ ਆ। ਅਸੀਂ ਸਿਰਫ ਪਾਰਟੀ ਦੇ ਉੱਤੇ ਵੋਟ ਪਾਉਣ ਆਣੇ ਆ, ਅਸੀਂ ਚੰਗੇ ਜਾਂ ਮਾੜੇ ਕੰਮ ਤੇ ਵੋਟ ਪਾਉਂਦੇ ਹੀ ਨਹੀਂ ਕਦੀ ਵੀ, ਠੀਕ ਹੈ ਨਾ। ਜੇ ਆਪਾਂ ਗੱਲ ਕਰੀਏ ਡਿਪੋਰਟੇਸ਼ਨ ਦੀ, ਤੇ ਓਬਾਮਾ ਦੇ ਐਰਾ ਦੇ ਵਿੱਚ ਮੇਰੇ ਖਿਆਲ ਸਾਰਿਆਂ ਨੂੰ ਵੱਧ ਡਿਪੋਰਟੇਸ਼ਨਸ ਹੋਈਆਂ ਹੈਗੀਆਂ, ਉਹ ਡੈਮੋਕ੍ਰੇਟ ਸੀਗਾ। ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਧਿਆਨ ਦਿਓ। ਯੈਸ, ਮੈਂ ਬਿਲਕੁਲ ਇਸ ਚੀਜ਼ ਨਾਲ ਸਹਿਮਤ ਹਾਂ ਕਿ ਜਿਹੜੇ ਬਾਰਡਰਸ ਆ ਉਹ ਬਿਲਕੁਲ ਏਦਾਂ ਨਹੀਂ ਹੋਣਾ ਚਾਹੀਦਾ। ਜਿਹੜੀਆਂ ਚੀਜ਼ਾਂ ਹੈਗੀਆਂ ਗਲਤ ਹੋਈਆਂ ਹੈਗੀਆਂ, ਗਲਤ ਹੋ ਰਹੀਆਂ ਹੈਗੀਆਂ, ਠੀਕ ਹੈ ਨਾ। ਪਰ ਅਗੇਨ ਕੰਮ ਤੇ ਦੇਖ ਕੇ ਵੋਟ ਪਾਓ, ਕਿਉਂਕਿ ਆਪਾਂ ਉਦੋਂ ਵੀ ਟਰੰਪ ਸਮੇਂ ਵੀ ਚਾਬੀ ਹੀ, ਤੁਸੀਂ ਉਦੋਂ ਆਪਾਂ ਗੱਲ ਕਰਦੇ ਹੁੰਦੇ ਸੀ ਚਾਬੀ ਦੇ ਕੇ ਤੋਰਤਾ ਉੱਥੋਂ ਵਾਈਟ ਹਾਊਸ ਤੋਂ, ਉਹ ਚਾਬੀ ਹੀ ਰਹਿ ਗਈ ਸੀਗੀ, ਉਹਦੇ ਉੱਤੇ ਕੰਮ ਕੋਈ ਨਹੀਂ ਹੋਇਆ ਸੀਗਾ। ਜਿੰਨੇ ਵੀ ਟਰੰਪ ਐਰਾ ਦੇ ਵਿੱਚ ਜਿਹੜੀਆਂ ਗੱਲਾਂ ਡਿਟੈਂਸ਼ਨ ਟਾਈਮ ਦੀਆਂ ਸ਼ੁਰੂ ਕੀਤੀਆਂ ਸੀ, ਉਹ ਅੱਜ ਤੱਕ ਉੱਥੇ ਹੀ ਖੜੀਆਂ ਆ। ਚਾਹੇ ਉਹ ਟਰੰਪ ਸੀਗਾ, ਚਾਹੇ ਉਹ ਬਾਈਡਨ ਸੀਗਾ, ਉਹ ਉੱਥੇ ਦੀਆਂ ਉੱਥੇ ਹੀ ਖੜੀਆਂ ਹੈਗੀਆਂ, ਉਦਾਂ ਦੀਆਂ ਉਦਾਂ ਹੀ ਅਜੇ ਸਟੱਡੀਜ਼ 'ਚ ਹੀ ਤੁਰੀਆਂ ਫਿਰ ਰਹੀਆਂ ਹੈਗੀਆਂ। ਸੋ ਆਪਾਂ ਨੂੰ ਧਿਆਨ ਇਸ ਚੀਜ਼ ਲਈ ਦੇਣਾ ਚਾਹੀਦਾ। ਸਿਰਫ ਇਹ ਨਹੀਂ ਵੀ ਸਟੇਜ ਤੇ ਆਣ ਕੇ ਉਹ ਕੀ ਕਹਿ ਗਿਆ ਤੇ ਸਟੇਜ ਤੇ ਅੱਗੇ ਤਾਂ ਮੈਂ ਉਹੀ ਤੇ ਗੱਲ ਕਰਕੇ ਹਟਿਆ, ਡੰਪ ਟਰੱਕ ਦੇ ਵਿੱਚ ਜਾ ਕੇ ਤੇ ਉਹ ਇੱਕ ਡਰਾਮਾ ਜਿਹਾ ਕਰਤਾ ਤੇ ਲੋਕੀ ਉਸੇ ਚਾਅ ਦੇ ਵਿੱਚ ਉਹਦੇ ਪਿੱਛੇ ਪਿੱਛੇ ਹੋ ਤੁਰੇ, ਤੇ ਇਹ ਗੱਲਾਂ ਨਹੀਂ ਨਾ ਹੈਗੀਆਂ। ਨਹੀਂ, ਬਿਲਕੁਲ ਜੀ, ਬਿਲਕੁਲ। ਹਰਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਰਪਾਲ ਸਿੰਘ ਜੀ, ਤੁਸੀਂ ਆਨ 에ਅਰ ਹੋ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੋਈ ਕੁਐਸਚਨ ਜੀ, ਕੱਲ ਜਿਹੜਾ ਤੁਹਾਡੇ ਪ੍ਰੋਗਰਾਮ ਦੇ ਵਿੱਚ ਆਏ ਸੀਗੇ ਯੂਬਾ ਸਿਟੀ ਮੈਨੇਜਮੈਂਟ ਤੋਂ ਕੋਈ ਆਏ ਸੀ ਸੱਜਣ, ਉਹਨਾਂ ਨੇ ਦੱਸਿਆ ਸੀਗਾ ਵੀ ਜਿੱਦਾਂ ਸਾਨੂੰ ਇੰਸ਼ੋਰੈਂਸ ਵਗੈਰਾ ਦਾ ਡਿਸਕਲੋਜ਼ ਕਰਨੀਆਂ ਪੈਣੀਆਂ ਜਿਨ੍ਹਾਂ ਨੇ ਫਲੋਟ ਵਗੈਰਾ ਲਗਾਉਣੇ ਆ। ਮੈਂ ਸਿਰਫ ਇਹੀ ਪੁੱਛਣਾ ਸੀਗਾ ਵੀ ਅਸੀਂ ਜਿੱਦਾਂ ਮੋਟਰਸਾਈਕਲ ਵਗੈਰਾ ਚਲਾਉਂਦੇ ਹਾਂ ਉੱਥੇ ਨਗਰ ਕੀਰਤਨ 'ਚ, ਅੱਗੇ ਵੀ ਸਾਨੂੰ ਵੀ ਉਹੀ ਮਤਲਬ ਕਰਨਾ ਪੈਣਾ, ਉਸੇ ਪ੍ਰੋਸੈਸ ਦੇ ਥਰੂ ਜਾਣਾ ਪੈਣਾ ਜਾਂ ਕਿਵੇਂ, ਉਹ ਮਾੜਾ ਪਤਾ ਕਰਕੇ ਤੇ ਜ਼ਰੂਰ। ਤੁਸੀਂ ਭਾਜੀ ਨਾ ਕਾਲ ਕਰ ਲਿਓ, ਮੈਂ ਤੁਹਾਨੂੰ ਤੇਜਿੰਦਰ ਦੋਸਾਂਝ ਉਹਨਾਂ ਦਾ ਨੰਬਰ ਦੇ ਦਿੰਦਾ, 5307516322। ਮੇ ਵੀ ਜਿਹੜਾ ਤੁਹਾਡਾ ਮੋਟਰਸਾਈਕਲ ਕਲੱਬ ਹੋਊਗਾ ਉਹਦੇ ਅੰਡਰ ਕੋਈ ਜਾਂ ਇੰਸ਼ੋਰੈਂਸ ਜਾਂ ਉਹ ਤੁਸੀਂ ਮੇਕ ਸ਼ੋਰ ਕਰ ਲਿਓ, ਕਿਉਂਕਿ ਇਸ ਵਾਰੀ ਨਾ ਇਹਨਾਂ ਦੇ ਵੀ ਪ੍ਰਬੰਧਕਾਂ ਦੇ ਹੱਥ ਵਸ ਵੀ ਜ਼ਿਆਦਾ ਨਹੀਂ, ਕਿਉਂਕਿ ਬਹੁਤ ਜ਼ਿਆਦਾ ਪੁਲਿਸ ਇਨਵੋਲਵ ਆ, ਜਿਸ ਹਿਸਾਬ ਨਾਲ ਥ੍ਰੈਟ ਆਈ ਸੀ ਨਾ, ਤੁਹਾਨੂੰ ਪਤਾ ਹੀ ਆ। ਸੋ ਇਸ ਕਰਕੇ ਉਹ ਮੇਕ ਸ਼ੋਰ ਕਰਨਾ ਚਾਹੁੰਦੇ ਆ ਵੀ ਕਿਹੜੇ ਫਲੋਟ, ਉਹਨਾਂ ਦੀਆਂ ਸਾਰਿਆਂ ਦੀਆਂ ਆਈਡੀਜ਼, ਇੰਸ਼ੋਰੈਂਸ ਹੋਵੇ, ਸਾਰਾ ਕੁਝ ਪਹਿਲੇ ਹੀ ਉਹਨਾਂ ਨੇ ਕਨਫਰਮ ਕਰਨਾ। ਜਿੱਦਾਂ ਆਪਾਂ ਪੰਜਾਬੀਆਂ ਦੀ ਆਦਤ ਹੁੰਦੀ ਆ ਵੀ ਵਿੱਚੇ ਵੜ ਜਾਓ, ਉਹ ਇਸ ਵਾਰੀ ਉਹਨੇ ਕਰ ਨਹੀਂ ਦੇਣਾ ਹੈਗਾ। ਸੋ ਕਾਲ ਕਰ ਲਿਓ ਤੇਜਿੰਦਰ ਸਿੰਘ ਦੋਸਾਂਝ, ਜਿਹੜੇ ਸੈਕਟਰੀ ਆ ਗੁਰਦੁਆਰਾ ਸਾਹਿਬ ਦੇ। ਨੰਬਰ ਹੈਗਾ 530-751-6322 ਜੀ। ਚਾਹੀਦਾ ਵੀ ਹੈ ਜੀ, ਆਰਗੇਨਾਈਜ਼ ਹੋਣਾ ਚਾਹੀਦਾ। 530 ਏਰੀਆ ਕੋਡ ਤਾਂ ਯਾਦ ਹੀ ਰਹਿ ਜਾਂਦਾ, 751-6322 ਜਿਹੜਾ ਉਹ ਤੁਸੀਂ। ਸੋ ਦੂਸਰਾ ਉਹਨਾਂ ਨੇ ਬੇਨਤੀ ਜ਼ਰੂਰ ਕੀਤੀ ਸੀ, ਕਹਿੰਦੇ ਫਲੋਟ ਜ਼ਰੂਰ ਲਾਓ, ਪਰ ਉਹਨਾਂ ਦਾ ਕੋਈ ਨਾ ਕੋਈ ਮਕਸਦ ਹੋਵੇ ਵੀ ਜਿਹੜਾ ਗੁਰਗੱਦੀ ਦਿਵਸ ਦੇ ਸੰਬੰਧ ਦੇ ਵਿੱਚ ਕੁਝ ਸ਼ੋਅ ਕਰਦਾ ਹੋਵੇ। ਇਹ ਨਹੀਂ ਵੀ ਤੁਸੀਂ ਉਹੀ ਜੇ ਤੁਹਾਡੀ ਕਾਰ ਦੇ ਉੱਚੇ ਟਾਇਰ ਆ ਤਾਂ ਵਿੱਚ ਵੜ ਦਿਓ, ਹਨਾ। ਸੋ ਪਲੀਜ਼ ਇਹ ਜ਼ਰੂਰ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਕੁਛ ਨਾ ਕੁਛ ਤੁਹਾਡਾ ਜਿਹੜਾ ਫਲੋਟ ਆ ਉਹ ਮੈਸੇਜ ਦੇਵੇ ਪੂਰੇ ਜਿਹੜੇ ਨਗਰ ਕੀਰਤਨ 'ਚ ਸੰਗਤਾਂ ਆਈਆਂ ਆ ਜਾਂ ਜਿਹੜੇ ਲੋਕਲ ਉੱਥੇ ਦੇ ਲੋਕ ਰਹਿਣ ਵਾਲੇ ਆ, ਵੀ ਹਾਂ ਇਹ ਜਿਹੜਾ ਫਲੋਟ ਆ ਇਹ ਗੁਰਗੱਦੀ ਦਿਵਸ ਦੇ ਸੰਬੰਧ ਦੇ ਵਿੱਚ ਆ ਜਾਂ ਸਿੱਖਾਂ ਦਾ ਕੋਈ ਕੌਜ਼ ਆ ਉਹਦੇ ਸੰਬੰਧ ਦੇ ਵਿੱਚ ਆ। ਇਹ ਜ਼ਰੂਰ ਤੁਸੀਂ ਉਹਨਾਂ ਨੂੰ ਕਾਲ ਕਰ ਲਿਓ ਜੀ। ਆਪਣੇ ਅਗਲੇ ਕਾਲਰ ਨੇ ਸੁਖਵਿੰਦਰ ਕੌਰ ਜੀ। ਸੁਖਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਫਤਿਹ। ਹਾਂਜੀ ਭਾਈ ਸਾਹਿਬ, ਤੁਹਾਡਾ ਪ੍ਰੋਗਰਾਮ ਚੱਲ ਰਿਹਾ, ਬਹੁਤ ਵਧੀਆ ਚੱਲ ਰਿਹਾ ਜੀ। ਥੈਂਕ ਯੂ। ਆ ਵੀਕਐਂਡ ਜੀ ਬਹੁਤ ਬਿਜੀ ਆ 3 ਚੀਜ਼ਾਂ ਲਈ। ਇੱਕ ਤਾਂ ਵੋਟਾਂ ਆ ਆਪਣੀਆਂ ਜੀ, ਇੱਕ ਨਗਰ ਕੀਰਤਨ ਆ, ਤੇ ਤੀਜਾ ਨਵਾਂ ਮਾਰਚ, ਨਿਰਭਉ ਤੇ ਨਵਾਂ ਮਾਰਚ ਵੀ ਚੱਲ ਰਿਹਾ। ਤੇ ਅਸੀਂ ਉਹਦੇ ਲਈ ਬੇਨਤੀ ਕਰਨੀ ਸੀ, ਸਾਰੀ ਸੈਕਰਾਮੈਂਟੋ ਜਿੰਨੀ ਵੀ ਆਲੇ ਦੁਆਲੇ ਸੰਗਤ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ, ਨਿਰਭਉ ਨਵਾਂ ਮਾਰਚ ਦੇ ਵਿੱਚ ਵੀ ਜ਼ਰੂਰ ਪਹੁੰਚੋ। ਕੱਲ ਨੂੰ ਆ, ਕਿਉਂਕਿ ਅਸੀਂ ਕੱਲ ਤੁਰੇ ਆ ਤੇ ਸੈਕਰਾਮੈਂਟੋ ਦੀ ਸੰਗਤ ਬਹੁਤ ਘੱਟ ਸੀਗੀ ਜਿਹੜੀ ਤੁਰਨ ਆਈ, ਤੇ ਅੱਜ ਸਾਡੇ ਲੋਕਲ ਇੱਥੋਂ ਸ਼ਹਿਰ ਦੇ ਵਿੱਚੋਂ ਉਹਨਾਂ ਨੇ ਤੁਰਨਾ ਆ ਵਰਾੜ ਸ਼ਾਹ ਤੋਂ ਲੈ ਕੇ ਵੈਸਟ ਸੈਕਰਾਮੈਂਟੋ ਤੱਕ, ਤੇ ਕੱਲ ਨੂੰ ਵੈਸਟ ਸੈਕਰਾਮੈਂਟੋ ਤੋਂ ਕੈਪੀਟਲ ਪਹੁੰਚਣਾ ਜੀ। 3 ਤੋਂ 4 ਮੀਲ ਦਾ ਫਾਸਲਾ ਆ ਜਿਹੜਾ ਗੁਰਦੁਆਰਾ ਸਾਹਿਬ ਤੋਂ। ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਆਪਣਾ ਟਾਈਮ ਕੱਢ ਕੇ ਜ਼ਰੂਰ ਪਹੁੰਚੋ। ਇਹ ਇਤਿਹਾਸ ਬਣ ਰਿਹਾ, ਇਹ ਨਾ ਹੋਵੇ ਕਿ ਅਸੀਂ ਗਾਹਾਂ ਪਛਤਾਈਏ ਕਿ ਅਸੀਂ ਆਪਣੀ ਕੌਮ ਦੇ ਲਈ 4 ਘੰਟੇ ਤੇ 4 ਮੀਲ ਅਸੀਂ ਤੁਰ ਨਹੀਂ ਸਕੇ ਜੀ, ਤੇ ਅਸੀਂ ਕੱਢ ਨਹੀਂ ਸਕੇ, ਹਨਾ, ਕਿ ਸਾਡੀਆਂ ਲੱਤਾਂ ਭਾਰ ਨਹੀਂ ਚੱਲ ਸਕੀਆਂ।
ਤੇ ਫਿਰ ਪਛਤਾਵਾ ਕਰਨ ਨਾਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਬਹੁਤ ਅਸੀਂ ਇੱਥੇ ਸੈਕਰਾਮੈਂਟੋ ਦੇ ਆਲੇ ਦੁਆਲੇ ਵਸ ਰਹੇ ਹਾਂ ਤੇ ਅਸੀਂ 1984 ਨੂੰ ਲੈ ਕੇ ਅਸੀਂ ਇੱਥੇ ਪੱਕੇ ਹੋਏ। ਅਸੀਂ ਅੱਜ ਵੱਡੇ ਵੱਡੇ ਘਰਾਂ ਗੱਡੀਆਂ ਲਈ ਫਿਰਦੇ ਹਾਂ, ਘਰਾਂ 'ਚ ਰਹਿੰਦੇ ਹਾਂ ਤੇ ਪਰ ਅਸੀਂ ਭੁੱਲ ਗਏ ਹਾਂ ਵੀ ਜਿਹੜੇ ਨੂੰ ਅਸੀਂ ਕਹਿ ਕੇ ਵੀ ਸਾਨੂੰ ਖਤਰਾ ਆ, ਅੱਜ ਉਹ ਯੋਧੇ ਤੁਰੇ ਹੋਏ ਆ, ਨਿਆਂ ਦੇ ਲਈ ਮੰਗ ਕਰ ਰਹੇ ਆ, ਸਾਡੀ ਆਵਾਜ਼ ਉਠਾ ਰਹੇ ਆ ਤੇ ਉਹ ਪਰਿਵਾਰ ਵੀ ਸਾਡੇ ਮੂੰਹਾਂ ਵੱਲ ਤੱਕ ਰਹੇ ਆ ਜਿਨ੍ਹਾਂ ਦੇ ਇਹਨਾਂ ਤਸ਼ੱਦਦ ਸਿਆ। ਜੀ ਜੀ ਤੇ ਅਸੀਂ ਉਹਨਾਂ ਦੀ ਆਵਾਜ਼ ਬਣੀਏ, ਇਸ ਮਾਰਚ ਦਾ ਹਿੱਸਾ ਬਣੀਏ ਤੇ ਸਾਰੀ ਸੰਗਤ ਨੂੰ ਬੇਨਤੀ ਆ, ਬਰਾੜ ਸ਼ਾਹ ਤੋਂ ਅੱਜ ਵੈਸਟ ਸੈਕਰਾਮੈਂਟੋ ਕਿਸੇ ਨੇ ਮੀਲ ਤੁਰਨਾ, 2 ਮੀਲ ਤੁਰਨਾ, ਤੁਹਾਨੂੰ ਬਾਅਦ ਚ ਰਾਈਡ ਵੀ ਦੇ ਦਿੰਦੇ ਆ ਜੇ ਪਿੱਛੇ ਮੁੜ ਕੇ ਜਾਣਾ ਆ। ਜੀ ਜੀ ਥੈਂਕ ਯੂ। ਤੇ ਅਸੀਂ ਬੇਨਤੀ ਕਰਦੇ ਹਾਂ ਕਿ ਸਾਰੇ ਜ਼ਰੂਰ ਪਹੁੰਚੋ ਜੀ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ। ਸੋ ਬਿਲਕੁਲ ਜੀ, ਅੱਜ ਸਾਡੀ ਟੀਮ ਦੇ ਮੈਂਬਰ ਰਾਜਕਨਵੀਰ ਸਿੰਘ ਜੀ ਉੱਥੇ ਪਹੁੰਚੇ ਹੋਏ ਹੈਗੇ ਆ ਬਰਾੜ ਸ਼ਾਹ ਗੁਰਦੁਆਰਾ ਸਾਹਿਬ ਤੇ ਉੱਥੋਂ ਵੈਸਟ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਜਾਣਾ ਤੇ ਕੱਲ ਨੂੰ ਸ਼ੁੱਕਰਵਾਰ ਨੂੰ ਵੈਸਟ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਤੋਂ 8:30 ਵਜੇ ਜਿਹੜਾ ਇਹ ਨਿਰਭਉ ਤੇ ਨਿਆਂ ਮਾਰਚ ਆ ਉਹ ਚੱਲਣਾ ਆ ਤੇ ਸੈਕਰਾਮੈਂਟੋ ਜਿਹੜੀ ਕੈਲੀਫੋਰਨੀਆ ਦੀ ਕੈਪੀਟਲ ਉੱਥੇ ਪਹੁੰਚਣਾ ਹੈਗਾ ਜੇ ਸਟਰੀਟ ਦੇ ਉੱਤੇ ਤੇ ਉੱਥੇ ਆਪਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹੁੰਚੀਏ। ਕੁਝ ਸਾਡੇ ਜਿਹੜੇ ਇਲੈਕਟਡ ਆਫੀਸ਼ੀਅਲਸ ਵੀ ਪਹੁੰਚ ਰਹੇ ਆ। 2 ਮੇਨ ਮੁੱਦੇ ਹੈਗੇ ਆ ਇਸ ਮਾਰਚ ਨੂੰ ਲੈ ਕੇ ਜੋ ਬੇਕਰਸਫੀਲਡ ਤੋਂ ਤੁਰਿਆ ਆ। 2 ਰੈਜ਼ੋਲੂਸ਼ਨ ਆਪਾਂ ਜਿਹੜੀ ਅਮਰੀਕਾ ਦੀ ਕਾਂਗਰਸ ਆ ਉਹਦੇ ਵਿੱਚੋਂ ਪਾਸ ਕਰਾਣੇ ਆ। ਇੱਕ ਬਿੱਲ ਆਲਰੇਡੀ ਪੇਸ਼ ਕਰ ਦਿੱਤਾ ਗਿਆ ਆ ਡੇਵਿਡ ਵਲਡਾਓ ਤੇ ਜਿਮ ਕੋਸਟਾ ਵੱਲੋਂ ਜੋ ਸਿੱਖਾਂ ਦਾ ਜੈਨੋਸਾਈਡ ਹੋਇਆ ਸੀ, ਸਿੱਖਾਂ ਦਾ ਕਤਲੇਆਮ ਹੋਇਆ ਸੀ, 40 ਸਾਲ ਹੋਏ ਆ ਉਹਨੂੰ ਰਿਕੋਗਨਾਈਜ਼ ਕਰਨ ਦੇ ਲਈ। ਤੇ ਦੂਸਰਾ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ, ਜਿਸ ਹਿਸਾਬ ਦੇ ਨਾਲ ਤੁਸੀਂ ਦੇਖੋ ਵੀ ਜਿਹੜਾ ਕੋਈ ਆਜ਼ਾਦੀ ਦੀ ਗੱਲ ਕਰਦਾ ਪਹਿਲਾਂ ਉਹਨਾਂ ਨੂੰ ਮਾਰਦੇ ਸੀ, ਫਿਰ ਡਰਾਉਂਦੇ ਸੀ, ਹੁਣ ਤਾਂ ਆਮ ਸਿੱਖ ਨੂੰ ਹੀ ਵੀ ਜਿਹੜਾ ਗੁਰਦੁਆਰੇ ਮੱਥਾ ਟੇਕਣ ਜਾਊਗਾ ਵੀ ਨਹੀਂ ਜੀ ਉੱਥੇ ਗੋਲੀ ਚੱਲ ਸਕਦੀ ਆ, ਜਿਹੜਾ ਆਮ ਸਿੱਖ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ ਉਹਦੇ ਸੰਬੰਧ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਬਿੱਲ ਯੂਐਸ ਕਾਂਗਰਸ ਚੋਂ ਪਾਸ ਹੋਣਾ ਬਹੁਤ ਜ਼ਰੂਰੀ ਆ। ਕੈਲੀਫੋਰਨੀਆ 'ਚ ਬਿੱਲ ਫੇਲ ਹੋ ਗਿਆ ਸੀ ਪਰ ਜਿਹੜੀ ਸੈਨੇਟਰ ਐਨਾ ਕੈਬਰੇਲੋ ਨੇ ਇਸ ਨੂੰ ਕਿਲ ਕੀਤਾ ਸੀ ਉਹ ਕਹਿੰਦੀ ਵੀ ਮੈਂ ਹੁਣ ਸਪਾਂਸਰ ਕਰੂੰਗੀ। ਬਿਲਕੁਲ, ਸੋ ਇਹ ਪੈਦਲ ਮਾਰਚ ਦਾ ਸਾਡਾ ਜਿਹੜਾ ਫਾਇਦਾ ਹੋਇਆ, ਬਹੁਤ ਸਾਰੇ ਇਲੈਕਟਡ ਆਫੀਸ਼ੀਅਲਸ ਨਾਲ ਜੁੜੇ ਹੈਗੇ ਆ। ਸੋ ਇਹ ਆਪਾਂ ਕੈਲੀਫੋਰਨੀਆ 'ਚ ਵੀ ਪਾਸ ਕਰਾਣਾ ਤੇ ਯੂਐਸ ਕਾਂਗਰਸ 'ਚ ਵੀ ਪਾਸ ਕਰਾਣਾ ਤਾਂ ਕਿ ਕੋਈ ਵੀ ਮੁਲਕ ਜਿਹੜਾ ਆ ਉਹ ਕਿਸੇ ਵੀ ਅਮਰੀਕਨ ਸਿਟੀਜ਼ਨ ਨੂੰ ਇੱਥੇ ਡਰਾ ਧਮਕਾ ਨਾ ਸਕੇ। ਸੋ 2 ਮੇਨ ਮੁੱਦੇ ਹੈਗੇ ਆ। ਜੇ ਕਿਸੇ ਦੇ ਵੀ ਦਿਲ ਦੇ ਵਿੱਚ ਥੋੜਾ ਬਹੁਤਾ ਵੀ ਦਰਦ ਹੈਗਾ ਇਹਨਾਂ ਮੁੱਦਿਆਂ ਨੂੰ ਲੈ ਕੇ ਤੇ ਪਰਿਵਾਰਾਂ ਸਮੇਤ ਕੱਲ ਨੂੰ ਵੈਸਟ ਸੈਕਰਾਮੈਂਟੋ ਗੁਰਦੁਆਰੇ, ਜੇ ਉੱਥੇ ਨਹੀਂ ਪਹੁੰਚ ਸਕਦੇ ਤਾਂ ਕੈਪੀਟਲ ਤੇ 10 ਵਜੇ ਜ਼ਰੂਰ ਪਹੁੰਚਿਓ। 2-3 ਘੰਟੇ ਦਾ ਪ੍ਰੋਗਰਾਮ ਹੋਣਾ ਆ। ਉਹ ਤੋਂ ਬਾਅਦ ਫਿਰ ਤੁਸੀਂ ਨਗਰ ਕੀਰਤਨ ਤੇ ਯੂਬਾ ਸਿਟੀ ਪਹੁੰਚ ਸਕਦੇ ਹੋ। ਨਗਰ ਕੀਰਤਨ ਜਿਹੜਾ ਸੰਡੇ ਨੂੰ ਹੋਣਾ ਆ। ਸੋ ਸਾਡੀ ਟੀਮ ਜ਼ਰੂਰ ਉਸ ਪ੍ਰੋਗਰਾਮ ਨੂੰ ਕਵਰ ਵੀ ਕਰੂਗੀ। ਜਿਹੜੇ ਦੂਰ ਦਰਾਡੇ ਰਹਿੰਦੇ ਆ ਨਹੀਂ ਪਹੁੰਚ ਸਕਦੇ, ਸੋ ਸਾਰਿਆਂ ਨੂੰ ਹੱਥ ਜੋੜ ਕੇ ਪੰਜਾਬੀ ਰੇਡੀਓ ਯੂਐਸਏ ਵੱਲੋਂ ਵੀ ਬੇਨਤੀ ਆ ਵੀ ਵੱਧ ਚੜ ਕੇ ਇਸ ਪ੍ਰੋਗਰਾਮ ਦੇ ਵਿੱਚ ਵੀ ਹਿੱਸਾ ਲਓ। ਜੀ ਬਿਲਕੁਲ ਪ੍ਰਵੀਨ ਜੀ। ਜੀ ਬਿਲਕੁਲ। ਹੁਣ ਜਿਹੜਾ ਆਪਣਾ ਸਮਾਂ ਜੀ ਪ੍ਰੋਗਰਾਮ ਦਾ ਸਮਾਪਤੀ ਵੱਲ ਹੈ, ਤੁਸੀਂ ਜਿਨ੍ਹਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਟਰੱਕਿੰਗ ਦੇ ਨਾਲ ਕੁਝ ਅਹਿਮ ਜਿਹੜੀਆਂ ਅਪਡੇਟ ਸੀ ਆਪਾਂ ਉਹ ਵੀ ਸਾਂਝੀਆਂ ਕੀਤੀਆਂ। ਸਮਾਂ ਸਮਾਪਤੀ ਵੱਲ ਹੋਣ ਕਰਕੇ ਥੋੜ੍ਹੀਆਂ ਕੁਝ ਕਾਲਸ ਨੇ ਜਿਹੜੀਆਂ ਉਹ ਨਹੀਂ ਲੈ ਸਕਾਂਗੇ। ਸੋ ਰਮਨ ਢਿੱਲੋਂ ਜੀ, ਜਾਂਦੇ ਟਰੱਕਿੰਗ ਇੰਡਸਟਰੀ ਬਾਬਤ ਤੇ ਯੂਬਾ ਸਿਟੀ ਬਾਬਤ ਕੋਈ ਸੁਨੇਹਾ ਜਿਹੜਾ ਤੁਸੀਂ ਸਾਂਝਾ ਕਰਨਾ ਚਾਹੋ? ਬਿਲਕੁਲ ਇਹ ਕਹੂੰਗਾ ਜੀ, ਸਾਰੇ ਜਿਹੜੇ ਯੂਬਾ ਸਿਟੀ ਨਗਰ ਕੀਰਤਨ ਚ ਆ ਰਹੇ ਹੈਗੇ ਆ, ਖਾਸ ਕਰਕੇ ਟਰੱਕਿੰਗ ਵਾਲੇ ਜਾਂ ਬਿਨਾਂ ਟਰੱਕਿੰਗ ਤੋਂ ਵੀ ਕੋਈ ਵੀ, ਇੱਕ ਜਿਹੜੀ ਕਿ ਸੇਫਟੀ ਦੀ ਗੱਲ ਕੀਤੀ ਗਈ ਆ, ਹਰ ਅੱਖ ਇੱਕ ਜਿਹੜੀ ਆ ਵਾਚਰ ਹੈਗੀ ਆ, ਵਾਚ ਕਰ ਸਕਦੇ ਆ। ਜੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਕੋਈ ਇਦਾਂ ਦੀ ਹਰਕਤ ਦਿਖਦੀ ਆ, ਪਤਾ ਲੱਗਦੀ ਆ ਤੇ ਉਹਨੂੰ ਰਿਪੋਰਟ ਕਰੋ। ਤੇ ਜੇ ਤੁਸੀਂ ਉੱਥੇ ਗਏ ਹੈਗੇ ਆ ਯੂਬਾ ਸਿਟੀ ਤੇ ਧਿਆਨ ਰੱਖੋ ਸੇਫਟੀ ਦਾ, ਆਪਣੇ ਆਪ ਦਾ, ਤੁਸੀਂ ਕਿੱਥੇ ਹੈਗੇ ਆ, ਕਿੱਥੇ ਖੜੇ ਹੈਗੇ ਆ, ਕਿੰਨਾਂ ਦੇ ਨਾਲ ਤੁਸੀਂ ਤੁਰ ਰਹੇ ਹੈਗੇ ਆ। ਟਰਾਈ ਕਰੋ ਕਿ ਸਾਰਿਆਂ ਨੂੰ ਇੱਕ ਸਾਰ ਰੱਖਣ ਦੀ, ਸਫਾਈ ਦਾ ਧਿਆਨ ਰੱਖੋ, ਜਿਹੜਾ ਕਿ ਉੱਥੇ ਬਹੁਤ ਬਾਅਦ ਦੇ ਵਿੱਚ ਚਲੋ ਸਫਾਈ ਕੀਤੀ ਜਾਂਦੀ ਹੈ ਬਹੁਤ ਜ਼ਿਆਦਾ, ਪਰ ਨਾਲ ਵੀ ਰੱਖਣਾ ਚਾਹੀਦਾ। ਤੇ ਸਿਰਫ ਕਰਟਸੀ ਰੱਖੋ ਕਿ ਨਾਲ ਤੁਰੇ ਜਾਂਦੇ ਨਾਲ ਕਿਸੇ ਨੂੰ ਸਾਥ ਦੀ ਲੋੜ ਆ, ਕਿਸੇ ਨੂੰ ਹੈਲਪ ਦੀ ਲੋੜ ਆ ਤੇ ਉਹ ਜ਼ਰੂਰ ਕਰੋ। ਹਾਲਾਂਕਿ ਸਾਰੇ ਕਰਦੇ ਆ ਪਰ ਫਿਰ ਵੀ ਖਾਸ ਧਿਆਨ ਰੱਖੋ ਔਰ ਬੀ ਸੇਫ। ਤੇ ਕੋਈ ਵੀ ਤੁਹਾਨੂੰ ਐਸੀ ਚੀਜ਼ ਦਾ ਪਤਾ ਲੱਗਦਾ ਆ ਤੇ ਆਪਣੀ ਜਿਹੜੀਆਂ ਰਿਸਪੌਂਸਿਬਲ ਅਥਾਰਟੀਜ਼ ਆ ਉਹਨਾਂ ਨੂੰ ਜ਼ਰੂਰ ਦੱਸੋ। ਜੀ ਬਿਲਕੁਲ। ਤੇ ਆਪਣੇ ਨਾਲ ਅੰਤਲੇ ਪੜਾਅ ਦੇ ਵਿੱਚ, ਅੰਤਲੇ ਸਮੇਂ ਦੇ ਵਿੱਚ ਆਪਣੇ ਨਾਲ ਰਾਜਕਰਨ ਜੀ ਜੁੜੇ ਹੋਏ ਨੇ, ਜਿਹੜੇ ਕਿ ਕਵਰ ਕਰ ਰਹੇ ਨੇ ਇਸ ਟਾਈਮ ਨਿਰਭਉ ਤੇ ਨਿਆਂ ਮੋਰਚਾ ਨੂੰ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਰਾਜਕਰਨਵੀਰ ਸਿੰਘ, ਧੰਨਵਾਦ ਪ੍ਰਵੀਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਸੋ ਬਿਲਕੁਲ ਹੁਣੇ ਹੀ ਕੁਝ ਮਿੰਟ ਪਹਿਲਾਂ ਗੁਰਦੁਆਰਾ ਸਾਹਿਬ ਬਰੈਡਸ਼ਾਹ ਤੋਂ ਜਿਹੜਾ ਨਿਰਭਉ ਨਿਆਂ ਮਾਰਚ ਆ ਉਹ ਚੱਲਿਆ ਆ। ਅੱਜ ਜਿਵੇਂ ਆਪਾਂ ਸਾਰੇ ਜਾਣੇ ਜਾਣਦੇ 31 ਅਕਤੂਬਰ ਦਾ ਦਿਨ, ਅੱਜ ਅਖੀਰਲਾ ਪੜਾਅ ਗੁਰਦੁਆਰਾ ਸਾਹਿਬ, ਅਖੀਰਲਾ ਦੀਵਾਨ ਜਿਹੜਾ ਗੁਰਦੁਆਰਾ ਸਾਹਿਬ ਵੈਸਟ ਸੈਕਰਾਮੈਂਟੋ ਵਿਖੇ ਜਿਹੜਾ ਹੋਣਾ ਹੈ ਸ਼ਾਮ ਨੂੰ 5 ਵਜੇ। ਸੋ ਜਿਉਂ-ਜਿਉਂ ਕਾਫਲਾ ਨਜ਼ਦੀਕ ਜਾ ਰਿਹਾ ਆ, ਸੰਗਤ ਦੇ ਵਿੱਚ ਆਪਾਂ ਵਾਧਾ ਦੇਖ ਰਹੇ ਹਾਂ। ਕੱਲ ਵੀ ਸ਼ਾਮ ਨੂੰ ਬਹੁਤ ਵਧੀਆ ਜਿਹੜੇ ਦੀਵਾਨ ਗੁਰਦੁਆਰਾ ਸਾਹਿਬ ਬਰੈਡਸ਼ਾਹ ਵਿਖੇ ਜਿਹੜੇ ਹੋਏ, ਜਿੱਦਾਂ ਦਾ ਤੁਸੀਂ ਸਿੱਧਾ ਪ੍ਰਸਾਰਣ ਪੰਜਾਬੀ ਰੇਡੀਓ USA ਦੇ YouTube ਚੈਨਲ ਤੇ ਵੀ ਦੇਖਿਆ। ਤੇ ਇਸ ਮੌਕੇ ਜਿਹੜੀ ਆ ਗੁਰਦੁਆਰਾ ਸਾਹਿਬ ਵੈਸਟ ਸੈਕਰਾਮੈਂਟੋ ਵੱਲ ਨੂੰ ਜਿਹੜਾ ਉਹ ਆਲਰੇਡੀ ਰਵਾਨਗੀ ਹੋ ਚੁੱਕੀ ਆ। ਤੇ ਹਰਜੋਤ ਜੀ, ਰਮਨ ਜੀ, ਪ੍ਰਵੀਨ ਜੀ, ਜਿਹੜਾ ਸਭ ਤੋਂ ਅਹਿਮ ਦਿਨ ਜਿਹੜਾ ਕੱਲ ਦਾ ਆ ਵੀ ਆਪਾਂ 1 ਤਰੀਕ ਨੂੰ ਜਿਹੜਾ ਸੈਕਰਾਮੈਂਟੋ ਆ ਜੋ ਕੈਲੀਫੋਰਨੀਆ ਦੀ ਰਾਜਧਾਨੀ ਆ, ਜਿੱਥੇ ਲੈਜਿਸਲੇਟਿਵ ਅਸੈਂਬਲੀ ਸਾਰੇ ਜਾਣੇ ਜਿਹੜੇ ਉਹ ਬੈਠਦੇ ਆ, ਉੱਥੇ ਇੱਕ ਬਹੁਤ ਵੱਡਾ ਜਿਹੜਾ ਇਕੱਠ ਆ ਉਹ ਕਰਨਾ ਚਾਹੀਦਾ ਆ, ਸਾਰਿਆਂ ਨੂੰ ਪਹੁੰਚਣਾ ਚਾਹੀਦਾ ਆ। 350 ਮੀਲ ਮੂੰਹ ਨਾਲ ਕਹਿ ਦੇਣੇ ਆ, ਗੱਡੀ ਤੇ ਇੰਨਾ ਟਾਈਮ ਲੱਗ ਜਾਂਦਾ ਆ। ਇਹਨਾਂ ਨੂੰ ਚੱਲਦਿਆਂ ਨੂੰ 9 ਅਕਤੂਬਰ ਤੇ ਚੱਲੇ ਨੇ ਤੇ ਜਿਹੜਾ ਕੱਲ ਨੂੰ ਉੱਥੇ ਜਿਹੜਾ ਉਹ ਪੂਰਾ ਪੜਾਅ ਹੋਣਾ ਆ, ਪੂਰਾ ਇਹ ਸੰਪੂਰਨ ਹੋਣਾ ਆ, ਖਤਮ ਹੋਣਾ ਆ ਪੈਂਡਾ। ਸੋ 40 ਸਾਲ ਹੋ ਗਏ ਉਸ ਘੱਲੂਘਾਰੇ ਨੂੰ, ਉਸ ਕਤਲੇਆਮ ਨੂੰ, ਉਸ ਹਮਲੇ ਨੂੰ, ਤੇ ਉਹਨਾਂ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਯਾਦ ਦੇ ਵਿੱਚ, ਨਾਲੇ ਜੋ ਇਸ ਮੌਕੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਚੱਲ ਰਿਹਾ ਆ, ਉਸ ਮੁੱਦੇ ਨੂੰ ਲੈ ਕੇ ਸਾਰਿਆਂ ਨੂੰ ਜਿਹੜਾ ਉਹ ਉੱਥੇ ਹੁੰਮ ਹੁਮਾ ਕੇ ਜਿਹੜਾ ਉਹ ਪਹੁੰਚਣ ਦੀ ਜ਼ਰੂਰਤ ਆ। ਕਿਤੇ ਨਾ ਕਿਤੇ ਅਜੇ ਵੀ ਸਿੱਖ ਕੌਮ ਲੱਗ ਰਿਹਾ ਆ ਵੀ ਥੋੜ੍ਹੀ ਢਿੱਲ ਮੱਠ ਦਾ ਸ਼ਿਕਾਰ ਆ, ਤੇ ਸਾਰਿਆਂ ਨੂੰ ਭਾਈ ਘਰੋਂ ਨਿਕਲਣ ਦੇ ਲਈ ਬੇਨਤੀ ਆ, ਪਹੁੰਚੋ। ਈਵਨ ਹਰਜੋਤ ਸਿੰਘ ਜੀ, ਜਦੋਂ ਜਿਹੜੇ ਫਾਰਮ ਵਰਕਰ ਚੱਲੇ ਸੀ, ਜਦੋਂ ਚੱਲਦੇ ਸੀ ਉਦੋਂ ਭਾਵੇਂ ਉਹ ਥੋੜ੍ਹੇ ਜਾਣੇ ਸੀਗੇ, ਪਰ ਜਿਹਦੇ ਅਖੀਰਲਾ ਦਿਨ ਸੀ ਉੱਥੇ ਕਹਿੰਦੇ 10,000 ਤੋਂ ਜ਼ਿਆਦਾ ਇਕੱਠ ਸੀਗਾ ਉਹਨਾਂ ਦਾ। ਸੋ ਇਹ ਹੁਣ ਦੇਖਣਾ ਹੋਊਗਾ ਵੀ ਸਿੱਖ ਕੌਮ ਨੂੰ ਦੇਖਣਾ ਹੋਊਗਾ ਵੀ ਜਿਸ ਨਾਂ ਦੇ ਉੱਤੇ, ਜਿਨ੍ਹਾਂ ਦੇ ਨਾਮ ਦੇ ਉੱਤੇ ਆਪਾਂ ਇੱਥੇ ਆ, ਜਿਨ੍ਹਾਂ ਨੂੰ ਆਪਾਂ ਯਾਦ ਕਰਦੇ ਆ, ਉਹਨਾਂ ਦੇ ਲਈ ਆਪਾਂ ਕਿੰਨਾ ਕੁ ਜਿਹੜਾ ਉਹ ਹੁਣ ਬਾਹਰ ਕੱਢੋ ਦੇ ਵਿੱਚ। ਨਾਲੇ ਇਹ ਆ ਵੀ ਜਿੰਦਾਬਾਦ ਮੁਰਦਾਬਾਦ ਆਪਾਂ ਬਹੁਤ ਕਰਦੇ ਹੈਗੇ ਆ, ਜਿੱਥੇ ਮਰਜ਼ੀ ਦੇਖ ਲਓ, ਜਿੱਥੇ ਬਿੱਲ ਪਾਸ ਹੋਣੇ ਆ, ਜਿਸ ਬਿਲਡਿੰਗ 'ਚ ਬਿੱਲ ਪਾਸ ਹੋਣੇ ਆ, ਉੱਥੇ ਸਾਡਾ ਹੁਣ ਫਰਜ਼ ਬਣਦਾ ਸਾਰਿਆਂ ਦਾ ਪਹੁੰਚਣ ਦਾ। ਬਿਲਕੁਲ ਬਿਲਕੁਲ। ਅਖੀਰਲਾ ਦਿਨ ਆ, ਕੱਲ ਨੂੰ 1 ਤਰੀਕ ਨੂੰ ਉੱਥੇ ਆ ਸੈਕਰਾਮੈਂਟੋ ਦੀ ਰਾਜਧਾਨੀ, ਸੈਕਰਾਮੈਂਟੋ ਜੋ ਰਾਜਧਾਨੀ ਹੈ ਕੈਲੀਫੋਰਨੀਆ ਦੀ, ਉੱਥੇ ਪਹੁੰਚਣਾ ਆ। ਤੇ ਭਾਈ ਸਾਰਿਆਂ ਨੂੰ ਹੁੰਮ ਹੁਮਾ ਕੇ ਪਹੁੰਚਣ ਦੇ ਲਈ ਜਿਹੜੀ ਉਹ ਬੇਨਤੀ ਕੀਤੀ ਜਾਂਦੀ ਹੈ। ਮੈਂ ਦੇਖ ਰਿਹਾ ਵੀ ਅੱਜ ਜਿਹੜੀ ਮਾਰਚ ਚੱਲ ਰਹੀ ਹੈ, ਮੈਂ ਵੀ ਨਾਲ ਚੱਲ ਰਿਹਾ, ਬਜ਼ੁਰਗ ਵੀ ਆ, ਬੱਚੇ ਵੀ ਆ, ਨੌਜਵਾਨ ਵੀ ਆ, ਹਰ ਇੱਕ ਜਾਣਾ ਹੈ ਜਿਹੜਾ ਉਹ ਇਸ ਟਾਈਮ ਇਸ ਮਾਰਚ ਦੇ ਵਿੱਚ ਜਿਹੜਾ ਉਹ ਹਿੱਸਾ ਲੈ ਰਿਹਾ। ਸੋ ਸਾਰਿਆਂ ਨੂੰ ਜ਼ਰੂਰੀ ਹੈ। ਕੱਲ ਤਾਂ ਬਹੁਤੇ ਬੱਚਿਆਂ ਨੂੰ ਛੁੱਟੀ ਵੀ ਆ ਸਕੂਲੋਂ, ਸੋ ਮਾਪੇ ਵੀ ਨਹੀਂ ਕਹਿ ਸਕਦੇ ਵੀ ਬੱਚਿਆਂ ਨੂੰ ਛੁੱਟੀ ਕਰਾਉਣੀ ਪੈਣੀ ਆ। ਸੋ ਛੁੱਟੀ ਵੈਸੇ ਹੀ ਛੁੱਟੀ ਹੋ ਗਈ ਹੈ ਕੱਲ ਦੀ, ਬਹੁਤੇ ਥਾਵਾਂ ਦੇ ਉੱਤੇ ਹੈਗੇ ਆ ਸਕੂਲ ਡਿਸਟ੍ਰਿਕਟ। ਸੋ ਜ਼ਰੂਰ ਪਹੁੰਚੋ, ਸਾਰੇ ਜਾਣੇ ਹੁੰਮ ਹੁਮਾ ਕੇ ਪਹੁੰਚੋ। ਲਾਸਟ ਮਾਈਲ ਆ ਕੱਲ ਵੈਸਟ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਤੋਂ ਕੈਪੀਟਲ ਦਾ ਤਕਰੀਬਨ 2-3 ਮੀਲ ਦਾ ਹੀ ਜਿਹੜਾ ਸਿਰਫ ਰਾਹ ਹੈਗਾ ਆ। ਸੋ ਉੱਥੇ ਆਓ, ਨਾਲ ਚੱਲੋ, ਤੇ ਨਾਲ ਦੇ ਨਾਲ ਜਿਹੜਾ ਉੱਥੇ ਜਿਹੜਾ ਸਮਾਗਮ ਹੋਣਾ ਆ ਉਸ ਦੇ ਵਿੱਚ ਵੀ ਜਿਹੜਾ ਉਹ ਸ਼ਿਰਕਤ ਕਰੋ। ਜੀ। ਸੋ ਬਿਲਕੁਲ ਸਾਰੀਆਂ ਵੀਡੀਓਜ਼ ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ YouTube ਦੇ Facebook ਤੇ ਦੇਖ ਸਕਦੇ ਹੋ। ਇਸ ਮਾਰਚ ਦੀਆਂ ਅੱਜ ਵਾਲੀਆਂ ਵੀ ਰਾਜਕਰਮਵੀਰ ਸਿੰਘ ਹੁਣੀ ਉੱਥੇ ਹਿੱਸਾ ਬਣੇ ਹੋਏ ਆ। ਸੋ ਇੱਕ ਵਾਰੀ ਫੇਰ ਸਾਰੇ ਹੀ ਸਰੋਤਿਆਂ ਨੂੰ ਬੇਨਤੀ ਆ, ਕੱਲ ਸਵੇਰੇ ਵੱਧ ਚੜ ਕੇ ਉੱਥੇ ਪਹੁੰਚੋ। ਜਿਹੜੇ ਤੁਰ ਸਕਦੇ ਆ ਚਾਹੇ ਅੱਧਾ ਮੀਲ 1 ਮੀਲ ਤੁਰੋ, ਜਿਹੜੇ ਨਹੀਂ ਤੁਰ ਸਕਦੇ ਉਹ ਬਿਲਕੁਲ ਕੈਪੀਟਲ ਦੇ ਸਾਹਮਣੇ ਜਿਹੜੀ ਮੇਨ ਬਿਲਡਿੰਗ ਆ ਉੱਥੇ ਪਹੁੰਚੋ। 10 ਕੁ ਵਜੇ ਪ੍ਰੋਗਰਾਮ ਸ਼ੁਰੂ ਹੋ ਜਾਣਾ ਆ। ਕੁਝ ਕਲੈਕਟਡ ਆਫੀਸ਼ੀਅਲ ਪਹੁੰਚਣਗੇ, ਆਪਣੇ ਵੀ ਬੁਲਾਰੇ ਹੋਣਗੇ, ਐਗਜ਼ੀਬਿਸ਼ਨ ਵੀ ਜਿਹੜੀਆਂ ਲੱਗੀਆਂ ਹੋਈਆਂ ਹੈਗੀਆਂ ਸਿੱਖ ਜੈਨੋਸਾਈਡ ਦੇ ਸੰਬੰਧ ਦੇ ਵਿੱਚ। ਠੀਕ ਆ ਰਾਜਕਰਮਵੀਰ ਸਿੰਘ? ਬਿਲਕੁਲ ਬਿਲਕੁਲ ਏਦਾਂ ਜੀ। ਸੋ ਜ਼ਰੂਰ ਪਹੁੰਚੋ ਉੱਥੇ, ਹੁੰਮ ਹੁਮਾ ਕੇ ਜਿਹੜੇ ਸਾਰਿਆਂ ਨੂੰ ਪਹੁੰਚਣ ਦੇ ਲਈ ਬੇਨਤੀ ਕੀਤੀ ਜਾਂਦੀ ਆ। ਅੱਜ ਵੀ ਰਸਤੇ ਦੇ ਵਿੱਚ ਜੇ ਕਿਸੇ ਨੇ ਜੁੜਨਾ ਆ ਜ਼ਰੂਰ ਜੁੜੋ। ਦੱਸ ਰਹੇ ਸੀਗੇ ਮੈਨੂੰ ਰਸਤੇ ਦੇ ਵਿੱਚ ਇੱਕ ਪਰਿਵਾਰ ਨੇ ਜਿਹੜਾ ਇਹਨਾਂ ਦੇ ਲਈ ਲੰਗਰ ਦਾ ਪ੍ਰਬੰਧ ਜਿਹੜਾ ਉਹ ਕੀਤਾ ਆ ਇਸ ਮਾਰਚ ਦੇ ਲਈ। ਸੋ ਸਾਰਿਆਂ ਨੂੰ ਆਪਾਂ ਇਹੀ ਜਿਹੜੀ ਉਹ ਬੇਨਤੀ ਕਰਦੇ ਹਾਂ ਵੀ ਭਾਈ ਹੁੰਮ ਹੁਮਾ ਕੇ ਪਹੁੰਚੋ। ਕੁਛ ਹੋ ਜਾਵੇ ਅੱਜ ਸ਼ਾਮ ਦੇ ਦੀਵਾਨ ਦੇ ਵਿੱਚ ਅਟੈਂਡ ਕਰੋ ਗੁਰਦੁਆਰਾ ਸਾਹਿਬ ਵੈਸਟ ਸੈਕਰਾਮੈਂਟੋ ਦੇ ਵਿੱਚ, ਤੇ ਕੱਲ ਨੂੰ ਸਵੇਰ ਨੂੰ ਉੱਥੋਂ ਸਾਰਿਆਂ ਦੇ ਨਾਲ ਚੱਲ ਕੇ ਜਿਹੜੇ ਕੈਪੀਟਲ ਤੱਕ ਜਿਹੜਾ ਉਹ ਆਪਾਂ ਪਹੁੰਚੀਏ। ਬਾਕੀ ਮੈਂ ਦੇਖ ਰਿਹਾ ਵੀ ਬਹੁਤ ਸਾਰੇ ਬਜ਼ੁਰਗ ਅਜਿਹੇ ਵੀ ਨੇ, ਕੁਛ ਮੀਲ ਤੁਰਦੇ ਨੇ, ਬਾਅਦ ਜਿਨ੍ਹਾਂ ਦੇ ਕੋਲ ਵੈਨਾਂ ਦਾ ਪ੍ਰਬੰਧ ਉਹਨਾਂ ਨੂੰ ਛੱਡ ਆਉਂਦੇ ਆ। ਤੁਸੀਂ ਜਿੰਨਾ ਵੀ ਹਿੱਸਾ ਪਾਉਣਾ ਚਾਹੁੰਦੇ ਆ ਤੁਰ ਕੇ, ਉਹ ਜ਼ਰੂਰ ਵੱਧ ਤੋਂ ਵੱਧ ਹਿੱਸਾ ਪਾਓ। ਜੀ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇੱਥੇ ਹੀ ਆਪਾਂ ਇਜਾਜ਼ਤ ਲੈਂਦੇ ਆ। ਰਮਨ ਜੀ ਬਹੁਤ ਬਹੁਤ ਧੰਨਵਾਦ, ਤੇ ਮਿਲਦੇ ਆ ਹੋਪਫੁਲੀ ਦਸਤਾਰ ਸਮੇਤ ਹੀ ਹੋਣਗੇ ਨਗਰ ਕੀਰਤਨ ਤੇ ਪੰਜਾਬੀ ਰੇਡੀਓ USA ਦੇ ਬੂਥ ਦੇ ਉੱਤੇ ਬਿਲਕੁਲ ਗੁਰਦੁਆਰਾ ਸਾਹਿਬ ਦੀ ਜਿਹੜੀ ਬਿਲਡਿੰਗ ਆ ਉਹਦੇ ਨਾਲ, ਜਿੱਥੇ ਤੁਸੀਂ ਆਪਣੇ ਸ਼ੂ ਲਾਣੇ ਹੈਗੇ ਆ, ਲਾ ਕੇ ਅੰਦਰ ਮੱਥਰ ਤੇ ਟੇਕਣ ਜਾਣਾ ਆ, ਬਿਲਕੁਲ ਨਾਲ ਹੀ ਸਾਡਾ ਉੱਥੇ ਬੂਥ ਲੱਗਾ ਹੋਇਆ ਆ। ਤੇ ਪੰਜਾਬੀ ਰੇਡੀਓ USA ਦੀ ਸਾਰੀ ਟੀਮ ਉੱਥੇ ਪਹੁੰਚੀ ਹੋਊਗੀ, ਤੇ ਰਮਨ ਭਾਜੀ ਵੀ ਪਹੁੰਚੇ ਹੋਊਗੇ,
ਆਪਣੇ ਪਪੂਲਰ ਵਕੀਲ ਜਿਹੜੇ ਹੈਗੇ ਆ, ਜੇ ਟਿਰਕੀਆਣਾ ਹੁਣੀ ਵੀ ਪਹੁੰਚੇ ਹੋਗੇ। ਸੋ ਸਾਰੇ ਤੁਸੀਂ ਸਾਡੇ ਸਾਰੀ ਟੀਮ ਨੂੰ ਉੱਥੇ ਮਿਲ ਸਕਦੇ ਹੋ। ਜੀ ਜ਼ਰੂਰ। ਤੁਹਾਡਾ ਸਾਰਿਆਂ Thank you. ਦਾ ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।